जी जुबैर साहब, ओवर टू यू। हाँ जी, वो बस थोड़ा जा मैं पढ़ाने ਦੇ ਬਾਅਦ ਮੈਨੂੰ ਖਿਆਲ ਆਇਆ ਕਿ ਇਹਨੂੰ ਫਰਾਈਡ ਦੇ ਹਿਸਾਬ ਨਾਲ ਥੋੜਾ ਜਿਹਾ ਇਹਨੂੰ ਕੀਤਾ ਜਾ ਸਕਦਾ। ਜਿਹੜੀਆਂ ਆਖਰੀ 3-4 ਲਾਈਨਾਂ ਸੀ ਪੜ੍ਹੀਆਂ ਸੀ, ਦਿਲੋਂ ਪੁੱਤਰ ਨੂੰ ਯਾਰ ਬਣਾ ਬੈਠੀ, ਉਸ ਦੀ ਸਾਬਤੀ ਦੀ ਵਿੱਚੋਂ ਲੱਜ ਟੁੱਟੀ, ਕਾਦਰ ਯਾਰ ਮੀਆਂ ਤਰੀਮਤ ਹੰਸਿਆਰੀ, ਲਗੀ ਆਪ ਵਗਾਵਣੇ ਨਦੀ ਪੁੱਠੀ। ਲੱਜ ਨੂੰ ਅਗਰ ਅਸੀਂ ਕੁਰਸੀ ਰੱਸੀ ਕਰਕੇ ਪੜ੍ਹੀਏ ਕਿ ਰੱਸੀ ਹੈ, ਜਿਹੜੇ ਤੁਹਾਡਾ ਅਨਕੌਂਸ਼ੀਅਸ ਹੈ ਉਹਨੂੰ ਉਹ ਕੌਂਸ਼ੀਅਸਨੈਸ ਦੇ ਨਾਲ ਜੋੜਦੀ ਹੈ, ਜਾਂ ਤੁਸੀਂ ਇੰਝ ਕਹਿ ਲਓ ਕਿ ਥੱਲੇ ਜਿਹੜਾ ਪਾਣੀ ਹੈ ਰੱਸੀ ਰਾਹੀਂ ਅਸੀਂ ਉਹਨੂੰ ਬਾਹਰ ਲੈ ਕੇ ਆਨੇ ਆ, ਉਹ ਫਿਰ ਪਾਣੀ ਜਿਹੜਾ ਉਹ ਹਯਾਤੀ ਦਾ ਜਿਹੜਾ ਸੋਰਸ ਬਣਦਾ ਹੈ। ਤੇ ਉਹ ਰੱਸੀ ਦਾ ਜਿਹੜਾ ਟੁੱਟ ਜਾਣਾ ਹੈ, ਉਹ ਫਰਾਇਡ ਨੇ ਕਿਹਾ ਕਿ ਜਿਹੜਾ ਇੱਕ ਬੰਦੇ ਦਾ ਅਨਕੌਂਸ਼ੀਅਸ ਹੈ ਉਹ ਉਹਦਾ ਇਡ ਹੈ। ਇਡ ਵਿੱਚ ਉਹਦੀਆਂ ਜਿਹੜੀਆਂ ਨੇ ਦੱਬੀਆਂ ਹੋਈਆਂ ਡਿਜ਼ਾਇਰ ਨੇ, ਵਿੱਚ ਸੈਕਸ਼ੂਅਲ ਡਿਜ਼ਾਇਰ ਵੀ ਨੇ, ਹੋਰ ਜ਼ਿਆਦਾ ਵੀ ਨੇ, ਉਹ ਸਾਰੀਆਂ ਉਹਨੇ ਬੰਦੇ ਨੇ, ਹਰ ਬੰਦੇ ਦੇ ਅੰਦਰ ਇਹ ਇਡ ਹੈਗਾ, ID ਇਡ, ਜਿਹੜਾ ਬਾਹਰ ਨਿਕਲਣਾ ਚਾਹੁੰਦਾ ਹੈ, ਜਿਹੜਾ ਵਾਈਟੈਲਿਟੀ ਹੈ ਉਹਦੀ। ਲੇਕਿਨ ਜਿਹੜਾ ਤੁਹਾਡਾ ਕੌਂਸ਼ੀਅਸਨੈਸ ਹੈ ਉਹ ਉਹਨੂੰ ਕੰਟਰੋਲ ਕਰਦਾ ਹੈ, ਉਹਨੂੰ ਜਿਹੜਾ ਹੈ ਉਹਨੂੰ ਸਬਲੀਮੇਟ ਕਰਦਾ ਹੈ, ਉਹਨੂੰ ਜਿਹੜਾ ਹੈ ਇੱਕ ਕਾਨੂੰਨ ਦਾਇਰੇ ਦੇ ਵਿੱਚ ਰੱਖਦਾ। ਜਿਹੜੀ ਈਗੋ ਹੈ ਤੁਹਾਡੀ, ਈਗੋ ਜਿਹੜਾ ਉਹ ਸੈਂਸਰ ਹੈ ਉਸ ਇਡ ਦਾ। ਤੇ ਜਿਹੜੀ ਸੁਪਰ ਈਗੋ ਹੈ ਉਹ ਤੁਹਾਡਾ, ਜਿਹਨੂੰ ਅਸੀਂ ਕਹਿੰਦੇ ਹਾਂ ਜ਼ਮੀਰ ਹੈ, ਸਾਡਾ ਕੌਨਸ਼ੀਅਸ ਹੈ, ਉਹ ਤੁਹਾਡੇ ਰਸਮੋ ਰਿਵਾਜ ਨੇ, ਤੁਹਾਡਾ ਕਸਟਮ ਹੈ, ਤੁਹਾਡਾ ਕਲਚਰ ਹੈ, ਉਹ ਸਾਰਾ ਕੁਝ ਸੁਪਰ ਈਗੋ ਹੈ। ਤੇ ਜਿਹੜੀ ਲੂਣਾ ਹੈ ਉਹ ਜਿਹੜਾ ਆਪਣਾ ਇਡ ਜਿਹੜਾ ਹੈ ਉਹਨੂੰ ਕੰਟਰੋਲ ਨਹੀਂ ਕਰ ਪਾ ਰਹੀ, ਉਹ ਹੁਣ ਬਾਹਰ ਆ ਰਿਹਾ, ਉਹਨੂੰ ਉਹ ਐਕਸਪ੍ਰੈਸ ਕਰਨਾ ਚਾਹ ਰਹੀ ਹੈ। ਜਦ ਕਿ ਜਿਹੜਾ ਪੂਰਨ ਹੈ ਉਹ ਸੁਪਰ ਈਗੋ ਤੋਂ ਬੋਲ ਰਿਹਾ, ਉਹ ਕਹਿੰਦਾ ਨਹੀਂ, ਇੱਕ ਕਸਟਮ ਹੁੰਦਾ ਹੈ, ਇੱਕ ਲਾ ਹੁੰਦਾ ਹੈ, ਇੱਕ ਕਾਨੂੰਨ ਹੁੰਦਾ ਹੈ, ਮਾਵਾਂ ਦਾ ਨਾਲ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ। ਉਹ ਉਸ ਵਿੱਚ ਹੀ ਹੈ ਜਿਹਦੇ ਵਿੱਚ ਈਗੋ ਔਰ ਸੁਪਰ ਈਗੋ ਉਹਨੂੰ ਕਹਿੰਦੀ ਹੈ। ਲੇਕਿਨ ਲੂਣਾ ਜਿਹੜੀ ਹੈ ਉਹ ਨੇਚਰ ਜਿਹੜੀ ਹੈ, ਉਹਨੇ ਫਰਾਇਡ ਨੇ ਉਹਨੂੰ ਕੰਡੈਮ ਨਹੀਂ ਕੀਤਾ ਇਡ ਨੂੰ, ਉਹ ਕਹਿੰਦਾ ਇਹ ਨੈਚੁਰਲ ਹੈ, ਇਹ ਬੰਦੇ ਦੇ ਅੰਦਰ ਨੈਚੁਰਲ ਹੈ। ਸੁਸਾਇਟੀ ਜਿਹੜੀ ਹੈ ਇਹਨੂੰ ਦਬਾਉਂਦੀ ਹੈ, ਔਰ ਸੁਸਾਇਟੀ ਨੇ ਈਗੋ ਔਰ ਸੁਪਰ ਈਗੋ ਬਣਾਈ ਹੈ ਜਿਹੜੀ ਬੰਦੇ ਨੂੰ ਕੰਟਰੋਲ ਕਰਦੀ ਹੈ, ਜਿਹੜਾ ਉਹਨੂੰ ਉਹਦੇ ਆਪਣੀਆਂ ਜਿਹੜੀਆਂ ਡਿਜ਼ਾਇਰ ਹੈ ਉਹਦੇ ਬਾਰੇ ਕੌਂਸ਼ੀਅਸ ਕਰਕੇ ਉਹਨਾਂ ਨੂੰ ਦਬਾ ਲੈਂਦਾ ਹੈ। ਤੇ ਇਸ ਤਰ੍ਹਾਂ ਦਾ ਮੈਨੂੰ ਨਜ਼ਰ ਆਇਆ ਸੀ ਕਿ ਉਹ ਜਿਹੜੀ ਲੱਜ ਟੁੱਟ ਗਈ ਹੈ, ਕੁਰਸੀ ਜਿਹੜੀ ਰੱਸੀ ਟੁੱਟ ਗਈ ਹੈ, ਉਹ ਉਹਦਾ ਅਨਕੌਂਸ਼ੀਅਸ ਤੋਂ ਜਿਹੜਾ ਕੌਂਸ਼ੀਅਸ ਦਾ ਟਰੈਵਲ ਹੈ, ਜਿਹੜਾ ਈਗੋ ਤੱਕ ਹੈ ਜਾਂ ਸੁਪਰ ਈਗੋ ਤੱਕ, ਉਹ ਖਤਮ ਹੋ ਗਿਆ। ਇਸ ਲਈ ਉਹ ਕਹਿ ਰਿਹਾ ਕਿ ਉਹ ਨਦੀ ਨੂੰ ਪੁੱਠਾ ਵਗਾਉਣ ਲੱਗਾ ਹੈ। ਇਸ ਤਰ੍ਹਾਂ ਦੇ ਮੇਰੇ ਵਿਚਾਰ ਨੇ, ਤੁਸੀਂ ਇਹਦੇ ਤੇ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ, ਇਡ ਜਿਹੜਾ ਇਹਨੂੰ ਮੈਂ ਕੈਨ ਆਈ ਸੇ ਇਟ ਇਜ਼ ਸਿਨੋਨਿਮਸ ਟੂ ਹਿਊਮਨ ਇਨਸਟਿੰਕਟਿਵ ਬਿਹੇਵੀਅਰ, ਜਿਹਦੇ ਤੇ ਸੋਸਾਇਟੀ ਚੈੱਕ ਲਾਣਾ ਚਾਹੁੰਦੀ ਹੈ ਥਰੂ ਸੁਪਰ ਈਗੋ। ਇਡ ਜਿਹੜਾ ਨਾ ਉਹ ਤੁਹਾਡੀ ਹੰਗਰ, ਸੈਕਸ, ਇੰਸਟਿੰਕਟਿਵ, ਕੋਈ ਵੀ ਜਿਹੜੀ ਦਬੀਆਂ ਜਾਂ ਠੀਕ ਇੰਸਟਿੰਕਚੁਅਲ ਡਿਜ਼ਾਇਰਸ ਨੇ, ਠੀਕ ਵਾਈਟੈਲਿਟੀ ਵੀ ਕਿਹਾ ਉਹਨੂੰ ਫਰਾਇਡ ਨੇ, ਕਹਿੰਦਾ ਤੇ ਬਸਟ ਆਊਟ ਹੋਣਾ ਚਾਹੁੰਦਾ ਹਮੇਸ਼ਾ, ਲੇਕਿਨ ਈਗੋ ਔਰ ਸੁਪਰ ਈਗੋ ਨੂੰ ਕੰਟਰੋਲ ਕਰਦੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਇਹੀ ਜਿਹੜਾ ਅੱਗੇ ਜਾ ਕੇ ਕੌਨਫਲਿਕਟ ਜਿਹੜਾ ਮਹਾਤਮਾ ਬੁੱਧ ਨੇ ਵੀ ਇਹਦੇ ਤੇ ਡਿਵੈਲਪ ਕੀਤਾ ਪਹਿਲਾਂ ਜਾ ਕੇ, ਕਿ ਡਿਜ਼ਾਇਰਸ ਹੈ ਤੁਹਾਡੀਆਂ ਦੱਬੀਆਂ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਨੇ, ਦੁੱਖ ਤਕਲੀਫਾਂ ਦਿੰਦੀਆਂ ਨੇ ਸਾਰੀ ਉਮਰ, ਔਰ ਉਹਨਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਵੀ ਉਹਨੇ ਮਹਾਤਮਾ ਬੁੱਧ ਦੇ ਵਿੱਚ ਹੀ ਹੈਗਾ ਕਿ ਆਪਣੇ ਤੁਸੀਂ ਆਹ ਕਰਨਾ, ਤੁਸੀਂ ਆਹ ਨਹੀਂ ਕਰਨਾ। ਮਤਲਬ ਉਹ ਕੌਨਫਲਿਕਟ ਹੀ ਆ ਬਿਟਵੀਨ ਯੂਰ ਈਗੋਜ਼ ਐਂਡ ਯੂਰ ਇਡ, ਜਿਹੜਾ ਕਿ ਤੁਹਾਨੂੰ ਸਟਰਗਲ ਦੇ ਵਿੱਚ ਤੁਸੀਂ ਫਿਰਦੇ ਹੋ, ਕਿੰਨਾ ਕੰਟਰੋਲ ਕਰ ਸਕਦੇ ਹੋ, ਕਿੰਨਾ ਨਹੀਂ ਕਰ ਸਕਦੇ। ਪਰ ਇਹ ਨੈਚੁਰਲ ਫਾਈਟ ਹੈ ਆਪਸ ਦੇ ਵਿੱਚ ਦੋਹਾਂ ਦੀ। ਡਾਕਟਰ ਸਾਹਿਬ ਇਹ ਜਿਹੜਾ I'm sorry, chain of thought broke, sorry,
ਕਰੋ ਗੱਲ। ਹਾਂ ਸੌਰੀ, ਫਰਾਇਡ ਇਹ ਜਿਹੜਾ ਜੋਗ ਹਾਂਜੀ ਸੀ, ਇਹ ਜਿਹੜਾ ਪੰਜਾਬ ਦੀ ਫਲਸਫਿਆਂ 'ਚ ਜੋਗ ਦਾ ਫਲਸਫਾ ਵੇ, ਉਹ ਵੀ ਤੇ ਇਹੀ ਚੀਜ਼ ਹੈ, ਤੈਨੂੰ ਟ੍ਰੇਨ ਕਰਨ ਵਾਸਤੇ ਕਿ ਹਾਂਜੀ ਕਿਸ ਤਰ੍ਹਾਂ ਤੁਸੀਂ ਆਪਣੀਆਂ ਇਨਸਟਿੰਕਟਿਵ ਤੇ ਇਡ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ, ਤੇ ਉਹਨੂੰ ਕੰਟਰੋਲ ਕਰਨ ਵਾਸਤੇ ਜੋਗੀ ਜੋ ਬਿਲਕੁਲ ਕੁਛ ਕਰਦੇ ਬਿਲਕੁਲ ਨੇ, ਤੇ ਇਹ ਡਿਫਰੈਂਟ ਜਿਹੜੇ ਪ੍ਰੈਕਟਿਸ ਹੋਈ ਫਲਸਫੇ ਨੇ, ਇਹਨਾਂ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਆਏ ਨੇ। ਔਰ ਰਾਂਝੇ ਨਾਲ ਵੀ ਇਹੀ ਹੁੰਦਾ, ਉਹ ਕਹਿੰਦਾ ਵੀ ਮੈਂ ਇੱਥੇ ਕੰਟਰੋਲ ਹੋਣ ਨਹੀਂ ਆਇਆ, ਮੈਂ ਤੇ ਬੁੱਢੀ ਵਾਸਤੇ ਆਇਆ, ਤੇ ਤੂੰ ਕਹਿ ਰਿਹਾ ਕਿ ਇਹਨੂੰ ਕੰਟਰੋਲ ਕਰ ਲੈ, ਇਸ ਡਿਜ਼ਾਇਰਸ ਨੂੰ ਸਪਰੈਸ ਕਰ ਲੈ, ਤੇ ਮੈਂ ਹਾਂ ਸਪਰੈਸ ਨਹੀਂ ਕਰਵਾਉਣ ਆਇਆ ਇੱਥੇ। ਸੋ ਆਈ ਥਿੰਕ ਉਹ ਜੋਗ ਜਿਹੜਾ ਵੇ, ਔਰ ਸਿਮਿਲਰ ਟੂ ਦ ਫਿਲਾਸਫੀ ਆਫ ਜੋਗ, ਈਵਨ ਵੈਸਟਰਨ ਫਿਲਾਸਫੀ ਚ ਵੀ ਬਹੁਤ ਸਾਰੇ ਐਸੇ ਫਲਸਫੇ ਆਏ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਕਾਮ, ਕਿਉਂਕਿ ਜਦੋਂ ਤੁਸੀਂ ਇਨਸਟਿੰਕਟਿਵ ਬਿਹੇਵੀਅਰ ਨੂੰ ਅਲਾਉ ਕਰਦੇ ਹੋ ਨਾ ਟੂ ਹੈਪਨ, ਟੂ ਅਕਰ, ਤੇ ਉਹ ਸੁਸਾਇਟੀ ਵਾਸਤੇ ਬੜਾ ਕਿਓਟਿਕ ਜਿਹਾ ਮਾਹੌਲ ਬਣ ਜਾਂਦਾ ਹੈ। ਤੇ ਉਹਨੂੰ ਕਰਨ ਵਾਸਤੇ ਕੰਟਰੋਲ, ਮੇਰੇ ਖਿਆਲ ਦੇ ਜਿਹੜੀ ਸਿਵਲ ਸੁਸਾਇਟੀ ਆ, ਜਿਹੜਾ ਅਸੀਂ ਸ਼ਾਇਦ ਸੁਣਿਆ ਹੋਣਾ ਕਿ ਸੋਸ਼ਲ ਕੰਟਰੈਕਟ ਜਿਹੜਾ ਵੇ, ਉਹ ਵੀ ਸ਼ਾਇਦ ਐਸੇ ਹੀ ਬੈਕਗ੍ਰਾਉਂਡ ਚ ਬਣਾਇਆ ਗਿਆ ਸੀ ਕਿ ਤਾਂ ਕਿ ਜਿਹੜੇ ਲੋਕਾਂ ਦੇ ਜਿਹੜੇ ਸਪਰੈਸਡ ਡਿਜ਼ਾਇਰਸ ਤੇ ਇਨਸਟਿੰਕਟਿਵ ਬਿਹੇਵੀਅਰ ਨੇ, ਉਹਨਾਂ ਨੂੰ ਇਸ ਤਰ੍ਹਾਂ ਸਪਰੈਸ ਕਰੋ ਔਰ ਉਹਨਾਂ ਦਾ ਅਲਟਰਨੇਟਿਵ ਦਿਓ ਉਹਨਾਂ ਨੂੰ, ਥਰੂ ਫਰੀडम, ਥਰੂ ਲਿਬਰਟੀ, ਸਲੋਲੀ, ਤਾਂ ਕਿ ਅਸੀਂ ਉਹ ਜਿਹਨੂੰ ਫਿਰ ਬਾਅਦ ਚੋਂ ਡੈਮੋਕ੍ਰੇਟਾਈਜੇਸ਼ਨ ਤੇ ਅੱਗੇ ਹੈਮਿੰਗਵੇ ਨੇ ਬੜਾ ਇਹਨੂੰ ਫੇਅਰਵੈਲ ਟੂ ਆਰਮਸ ਵਿੱਚ ਕੀਤਾ ਹੈ। ਜਸਟ ਮੈਂ ਜੋੜਨਾ ਪਿਆ ਲਾਈਨ ਕਿ ਫੇਅਰਵੈਲ ਟੂ ਆਰਮਸ ਦੇ ਅਖੀਰ ਤੇ ਜਦੋਂ ਵਰਲਡ ਵਾਰ 2 ਖਤਮ ਹੋ ਜਾਂਦੀ ਤੇ ਹੀਰੋ ਜਿਹੜਾ ਵੇ, ਉਹ ਤੁਹਾਨੂੰ ਯਾਦ ਹੋਣਾ ਡਾਕਟਰ ਸਾਹਿਬ, ਉਹ ਜਦੋਂ ਬਾਹਰ ਆਂਦਾ ਹੈ ਰੈਸਟੋਰੈਂਟ ਤੋਂ, ਤੇ ਵੇਖਦਾ ਵੇ ਕਿ ਚਾਰੋਂ ਪਾਸੇ ਬਰਬਾਦੀ ਹੈ ਔਰ ਸੜਕਾਂ ਹੈਗੀਆਂ ਨੇ, ਲੇਕਿਨ ਉਹ ਤੇ ਇਸ਼ਾਰਾ ਕੋਈ ਨਹੀਂ ਕੰਟਰੋਲ ਕਰਨ ਵਾਸਤੇ ਨਾ ਟ੍ਰੈਫਿਕ ਨੂੰ, ਤੇ ਉਹ ਵੇਖਦਾ ਕਿ ਟ੍ਰੈਫਿਕ ਚੌਂਕ ਦੇ ਵਿੱਚ ਪੁਲਿਸ ਵਾਲਾ ਖੜਾ ਹੈ ਤੇ ਉਹ ਟ੍ਰੈਫਿਕ ਕੰਟਰੋਲ ਕਰਦਾ ਪਿਆ, ਤੇ ਉੱਥੇ ਉਹਨੂੰ ਇੱਕ ਸੈਂਸ ਆਫ ਹੋਪ ਮਿਲਦੀ ਹੈ ਕਿ ਨਹੀਂ, ਸੈਨਿਟੀ ਇਜ਼ ਕਮਿੰਗ ਬੈਕ, ਔਰ ਸੁਸਾਇਟੀ ਜਿਹੜੀ ਹੈ ਉਹ ਆਪਣੇ ਆਪ ਨੂੰ ਸਿਵਲਾਈਜ਼ ਦੁਬਾਰਾ ਕਰਨ ਦਾ ਜਾ ਰਹੀ ਹੈ ਥਰੂ ਕੰਟਰੋਲਿੰਗ ਦੀ ਇਨਸਟਿੰਕਟਿਵ ਬਿਹੇਵੀਅਰਸ। ਬਸ ਮੈਂ ਚਲੋ ਜੀ, ਫਿਰ ਆਪਣੇ ਵਰਦਾ ਜੀ ਤੁਸੀਂ ਕੁਝ ਕਹਿਣਾ ਚਾਹੋ? ਵੀ ਗੱਲ ਨਹੀਂ ਮੇਰੇ ਜ਼ਿਹਨ ਚ ਹੈਗੀ। ਹਾਂ ਬਹਰਹਾਲ ਉਹ ਫਰਾਇਡ ਨੇ ਉਹਨੂੰ ਕੰਡੈਮ ਨਹੀਂ ਕੀਤਾ ਏਡ ਨੂੰ, ਉਹ ਕਹਿੰਦਾ ਨੇਚਰ ਹੈ, ਉਹ ਬੰਦੇ ਦੀ ਨੇਚਰ ਹੈ ਜਾਂ ਵੈਸੇ ਨੇਚਰ ਹੈ, ਤੇ ਸੁਸਾਇਟੀ ਉਹਨੂੰ ਕੰਟਰੋਲ ਕਰਦੀ ਹੈ, ਤੇ ਸੁਸਾਇਟੀ ਦੇ ਉਹ ਬਹੁਤ ਹੱਕ ਚ ਨਹੀਂ ਸੀ, ਸਿਵਲਾਈਜੇਸ਼ਨ ਦੇ ਖਾਸ ਤੌਰ ਤੇ ਹੱਕ ਚ ਨਹੀਂ ਸੀ। ਤੁਸੀਂ ਵੇਖੋ ਨਾ, ਜਿਹੜਾ ਸਾਡਾ ਪ੍ਰੈਜ਼ੈਂਟ এনवायरमेंट ਹੈ ਉਹਦੇ ਚ ਜਿਹੜੀ ਓਨਰ ਕਿਲਿੰਗ ਹੈ, ਇਹ ਪਰਫੈਕਟ ਐਗਜ਼ਾਮਪਲ ਹੈ ਇਹਦੀ। ਹਾਂਜੀ ਹਾਂਜੀ, ਤੇ ਉਹ ਇੱਥੇ ਅਸੀਂ ਉਹਨੂੰ ਨਾ ਧਰਮ ਤੋਂ ਬਾਹਰ ਕੱਢ ਕੇ ਉਹਨੂੰ ਪੜ੍ਹੀਏ, ਲੂਣਾ ਨੂੰ ਵੀ ਤੇ ਪੂਰਨ ਨੂੰ ਵੀ, ਕਿ ਲੂਣਾ ਵੀ ਨੇਚਰ ਵੱਲੋਂ ਬੋਲ ਰਹੀ ਹੈ, ਉਹ ਵੀ ਜਸਟੀਫਾਈਡ ਹੈ, ਤੇ ਜਿਹੜਾ ਪੂਰਨ ਰਸਮੋ ਰਿਵਾਜ ਜਾਂ ਸੁਸਾਇਟੀ ਵੱਲੋਂ ਬੋਲ ਰਿਹਾ, ਵਿਹਾਰ ਵੱਲੋਂ, ਕਾਨੂੰਨ ਲਾ ਵੱਲੋਂ, ਉਧਰ ਉੱਥੇ ਖੜਾ ਹੋ ਕੇ ਬੋਲ ਰਿਹਾ, ਰੀਤ ਰਿਵਾਜ ਵੱਲੋਂ। ਹਾਂ ਰੀਤ ਰਿਵਾਜ ਤੋਂ, ਕਿ ਮਾਂ ਇਹ ਹੁੰਦੀ ਹੈ, ਹਾਲਾਂਕਿ ਉਹਦੇ ਨਾਲ ਉਹ ਕਹਿੰਦੀ ਹੈ, ਅੱਗੇ ਜਾ ਕੇ ਕਹੇਗੀ ਉਹਨੂੰ ਕਿ ਮੈਂ ਤੇਰੀ ਮਾਂ ਨਹੀਂ ਆ, ਸਹੀ, ਮੈਨੂੰ ਮਾਂ ਬਣਾਈ ਜਾ ਰਿਹਾ। ਪੜ੍ਹੀ ਡਾਕਟਰ ਸਾਹਿਬ? हाँ जी पढ़ो जी। मैं पढ़ा शुरू करा? हाँ जी पढ़ो जी। ठीक है, सी ज़ुआद तो शुरू करना आज। ज़ुआद ज़रब ते जोर दे नाल राजा, अंदर लंघ के राज महल जाई, हथ बन के सामने खड़ा हुंदा, मत्था टेकना हाँ मेरी धर्म माई, अगों देवना इस प्यार साई, सगों देख रानी मथे वट पाई, कादर यार खलोए के देख अखी, चढ़िया कहर चरतर जो वर्त जाई। जी हाँ चरित्र चरित्र चरित्र, सॉरी, ठीक। हाँ जी अपना अमरजीत जी तोए पढ़ो, तोए तालियां। ਤੋਏ ਤਾਲਿਆ ਮੇਰਿਆ ਘੇਰ ਆਂਦਾ, ਲੂਣਾ ਆਪ ਦਲੀਲਾਂ ਦੇ ਫਿਕਰ ਬੰਨੇ,
मैं भी सुर्ग प्राप्ति थीवनिया पूरन भगत जे आख्या एक मन्ने लगी देन लंगार आसमान ताई ओदी साबती दे विचों थम पन्ने कादर यार तरीमत है सियारी पन्नन लूण लगी विच थाल छने। वाह। हाँ ये वीरता जी पढ़ो जी सोए तो। ਪੂਰਨ ਤੇ ਲੂਣਾ ਦੀ ਗੱਲਬਾਤ। ਜ਼ੋਏ ਜ਼ਾਹਿਰਾ ਆਖਦੀ ਸ਼ਰਮ ਕਈ, ਮਾਈ ਮਾਈ ਨਾ ਰਾਜਿਆ ਆਖ ਮੈਨੂੰ। ਕੁੱਖੇ कुखे ਹਾਂ कुख ਕੁੱਖੇ ਰੱਖਣਾ। ਜਿਹੜਾ ਵਾਰਮ ਹੈ ਓਕੇ। ਕੁੱਖੇ ਰੱਖ ਕੇ ਕੁੱਖੇ ਰੱਖ ਨਾ ਜੰਮਿਓ ਜਾਇਓ ਵੇ, ਮਾਤਾ ਆਖਣਾ ਏ ਕਿਹੜੇ ਸਾਖ ਮੈਨੂੰ। ਹੋਗ ਉਮਰ ਤੇਰੀ ਮੇਰੀ ਇੱਕ ਰਾਜਾ, ਕਿਆ ਲਾਇਆ ਈ ਦਰਦ ਫਿਰਾਕ ਮੈਨੂੰ। ਕਾਦਰ ਯਾਰ ਨਾ ਸੰਗਦੀ ਕਹੇ ਲੂਣਾ, ਕਰ ਚਲਿਓ ਮਾਰ ਹਲਾਕ ਮੈਨੂੰ। ਸੋਏ ਜ਼ਰਬ ਤੇ ਜ਼ਰਬ ਦੇ ਨਾਲ ਰਾਜਾ। ਜ਼ਰਬ ਨੇ ਜ਼ੋਰ ਦੀ ਪੈਰ ਜ਼ਮੀਨ ਤੇ ਮਾਰ ਕੇ ਮਾਰਨ ਦੀ ਜਿਹੜੀ ਆਵਾਜ਼ ਹੈ, ਅੰਦਰ ਲੱਗ ਕੇ ਰੰਗ ਮਹਿਲ ਜਾਏ। ਬੜਾ ਵੈਸੇ ਥੋੜਾ ਜਿਹਾ ਪੈਰਾਡੌਕਸਿਕਲ ਜਿਹਾ ਹੈ। ਪਹਿਲੇ ਜ਼ੋਰ ਦੀ ਜ਼ਮੀਨ ਤੇ ਪੈਰ ਮਾਰਦਾ, ਅੰਦਰ ਮਹਿਲ ਜਾਂਦਾ ਤੇ ਨਾਲ ਹੀ ਹੱਥ ਬੰਨ ਕੇ ਸਾਹਮਣੇ ਖੜਾ ਹੁੰਦਾ। ਪਹਿਲੇ ਪੈਰ ਮਾਰਿਆ ਉਹਨੇ, ਖੜਕਾ ਕੀਤਾ ਕਿ ਮੈਂ ਆ ਗਿਆ ਵਾਂ, ਨਾਲ ਹੀ ਫਿਰ ਹੱਥ ਬੰਨ ਲੈ। ਮੱਥਾ ਟੇਕਣਾ ਹਾਂ ਸਾਡੇ ਮਾਏ ਲਿਖਿਆ ਸਹੀਦ ਸਾਹਿਬ, ਤੁਹਾਡੀ ਮਾਈ ਹੈ ਤੇ ਸਾਡੇ ਮਾਏ ਲਿਖਿਆ। ਮੱਥਾ ਟੇਕਣਾ ਮੇਰੀ ਤਰ੍ਹਾਂ ਥੋੜਾ ਫਰਕ ਹੈ ਇੱਥੇ ਦੇਖੋ। ਸਾਡੇ ਵੀ ਜਿਹੜੀ ਪਹਿਲੀ ਲਾਈਨ ਹੈ ਨਾ ਜ਼ਵਾਦ, ਸਾਡੇ ਲਿਖਿਆ ਜ਼ਬਤ ਤੇ ਸਬਰ ਦੇ ਨਾਲ ਰਾਜਾ। ਜ਼ਬਤ ਮੀਨ ਇਨ ਫੁੱਲ ਕੰਟਰੋਲ ਐਂਡ ਸਬਰ ਮੀਨਸ ਵਿਦ ਫੁੱਲ ਕੰਟੈਂਟਮੈਂਟ ਦੇ ਨਾਲ, ਮਤਲਬ ਕੌਨਫੀਡੈਂਸ ਦੇ ਨਾਲ। ਸਬਰ ਪੇਸ਼ੈਂਸ। ਹਾਂ ਔਰ ਅਗਲੀ ਲਾਈਨ ਚ ਲਿਖਿਆ ਕਿ ਅੰਦਰ ਲੰਘ ਕੇ ਰੰਗ ਮਹਲ ਜਾਏ। ਰੰਗ ਮਹਲ ਜਿਹੜੇ ਹੁੰਦੇ, ਜਿਹੜਾ ਔਰਤਾਂ ਦੇ ਮਹਿਲ ਹੁੰਦੇ ਨੇ। ਰਾਜ ਮਹਿਲ ਤਾਂ ਜਿੱਥੇ ਰਾਜੇ ਵਗੈਰਾ ਹੁੰਦੇ ਨੇ, ਰੰਗ ਮਹਿਲ ਜਿੱਥੇ ਔਰਤਾਂ ਦੇ ਅਲੱਗ ਮਹਿਲ ਬਣੇ ਹੁੰਦੇ। ਮੇਰੇ ਖਿਆਲ ਸਾਡੇ ਰੰਗ ਮਹਿਲ ਲਿਖਿਆ ਆ। ਮੇਰੇ ਵੀ ਰੰਗ ਮਹਿਲ ਹੀ ਹੈ। ਹੱਥ ਬੰਨ ਕੇ ਸਾਹਮਣੇ ਖੜਾ ਹੁੰਦਾ, ਮੱਥਾ ਟੇਕਣਾ ਹਾਂ ਮੇਰੀ ਧਰਮ ਮਾਏ। ਅੱਗੋਂ ਦੇਵਣਾ ਉਸ ਪਿਆਰ ਸਾਈ, ਸਗੋਂ ਦੇਖ ਰਾਣੀ ਮੱਥੇ ਵੱਟ ਪਾਏ। ਉਹਨੇ ਪਿਆਰ ਦੇਣਾ ਸੀ ਉਹਦੇ ਸਿਰ ਤੇ, ਉਹਨੇ ਮੱਥੇ ਤੇ ਵੱਟ ਪਾਇਆ। ਕਾਦਰ ਯਾਰ ਖਲੋ ਕੇ ਵੇਖ ਅੱਖੀ, ਚੜਿਆ ਕਹਿ ਚਰਿੱਤਰ ਜੋ ਵਰਤ ਜਾਏ। ਚਰਿੱਤਰ ਜਿਹੜਾ ਹੈ ਇਹਦਾ ਮਤਲਬ ਹੈ ਐਕਟਿੰਗ, ਬਿਹੇਵਿੰਗ, ਕੰਡਕਟ ਹੈ, ਬੰਦੇ ਦਾ ਅਮਲ ਹੈ, ਉਹਦੀ ਡੀਡਸ ਵੀ ਨੇ, ਉਹ ਪ੍ਰੈਕਟਿਸ ਵੀ ਹੈ, ਆਰਟਸ ਵੀ ਨੇ, ਐਡਵੈਂਚਰਸ ਵੀ ਨੇ। ਹੈ ਚਰਿੱਤਰ ਜਿਹੜਾ ਹੈ, ਇਹ ਮੈਂ ਡਿਕਸ਼ਨਰੀ ਵੀ ਦੇਖੀ ਹੈ, ਆਨਲਾਈਨ ਵੀ ਹੈਗੀ ਹੈ ਉਹ ਪਟਿਆਲਾ ਵਾਲਿਆਂ ਦੀ, ਕਿ ਇਹ ਲਫ਼ਜ਼ ਜਿਹੜਾ ਕਾਫੀ ਪਾਵਰਫੁਲ ਲਫ਼ਜ਼ ਹੈ। ਕਿ ਜੋ ਵੀ ਹੁਣ ਜਿਹੜਾ ਹੈ, ਜਿਸ ਤਰ੍ਹਾਂ ਦਾ ਵੀ ਰਵੱਈਆ, ਜਿਸ ਤਰ੍ਹਾਂ ਦਾ ਵੀ ਐਡਵੈਂਚਰ ਹੋਣਾ, ਉਹ ਹੋ ਜਾਏ। ਤੋਏ ਤਾਲਿਆਂ ਮੇਰਿਆਂ ਘੇਰ ਆਂਦਾ। ਤਾਲੇ ਮਾਨੇ ਕਿਸਮਤ ਨਸੀਬ ਨੇ ਮੈਨੂੰ ਘੇਰ ਲਿਆ ਹੈ। ਲੂਣਾ ਇੱਕ ਦਲੀਲ ਤੇ ਫਿਕਰ ਬੰਨੇ, ਮੈਂ ਵੀ ਸਵਰਗ ਪ੍ਰਾਪਤੀ ਥੀਵਣੀ ਆ। ਪੂਰਨ ਭਗਤ ਜੋ ਆਖਿਆ ਇੱਕ ਮੰਨੇ। ਲੂਣਾ ਇੱਕ ਦਲੀਲ ਤੇ ਫਿਕਰ, ਇੱਕ ਦਲੀਲ ਸੋਚਦੀ ਹੈ, ਕਦੀ ਦੂਜਾ ਖਿਆਲ ਉਹਨੂੰ ਆਉਂਦਾ ਹੈ, ਔਰ ਕਿਸਮਤ ਨੇ ਮੈਨੂੰ ਘੇਰ ਲਿਆ। ਮੈਂ ਵੀ ਦੇਖੋ ਉਹਨੂੰ ਆਪਣੇ ਵੱਲੋਂ ਕਿੰਨਾ ਇੱਕ ਜਿਹੜੀ ਹੈ ਉਹ ਜੰਨਤ ਤੱਕ ਲੈ ਗਈ ਹੈ, ਜਿਹੜੀ ਉਹਦੀ ਡਿਜ਼ਾਇਰ ਹੈ। ਮੈਂ ਵੀ ਸਵਰਗ ਜੰਨਤ ਦੀ ਪ੍ਰਾਪਤੀ ਜਿਹੜਾ ਹੈਗਾ, ਕਿਸੇ ਚੀਜ਼ ਨੂੰ ਹਾਸਲ ਕਰਨਾ, ਅਟੇਨ ਕਰਨਾ, ਪਹੁੰਚਣਾ, ਰੀਚ ਵੀ ਹੈ, ਫਾਊਂਡ ਵੀ ਹੈ, ਐਕਟਿਡ ਅਪਨ ਵੀ ਹੈ, ਔਰ ਫੇਟਡ ਵੀ ਹੈ, ਕਿਸਮਤ ਵੀ ਹੈ ਜੋ ਬੰਦੇ ਦੀ। ਜਿੱਤਣਾ ਵੀ ਹੈ ਇਹਦਾ ਮਤਲਬ ਕਿ ਮੈਂ ਵੀ ਸਹੀ ਜਗ੍ਹਾ ਪਹੁੰਚ ਜਾਵਾਂ, ਮੈਂ
ਆਪਣੀ ਜੋ ਮੁਰਾਦ ਹੈ ਉਹਨੂੰ ਮੈਂ ਹਾਸਲ ਕਰ ਲਵਾਂ। ਪੂਰਨ ਭਗਤ ਜੋ ਆਖਿਆ ਇੱਕ ਮੰਨੇ, ਲੱਗੀ ਦੇਣ ਲੰਗਾਰ ਅਸਮਾਨ ਤਾਈ। ਲਗਾਰ ਮੈਨੇ ਹੁੰਦਾ ਪਾੜ ਦੇਣਾ, ਟੀਅਰ ਕਰ ਦੇਣਾ। ਉਹਦੀ ਸਾਬਤੀ ਦੇ ਵਿੱਚੋਂ ਥੰਮ ਬੰਨੇ। ਫਿਰ ਸਾਬਤੀ ਆਇਆ ਕਿ ਅਸਮਾਨ ਥੱਲੇ ਜਿਹੜੇ ਕੋਈ ਪਿਲਰ ਵਗੈਰਾ ਸੀ ਉਹ ਵੀ ਉਹਨੇ ਤੋੜ ਦਿੱਤੇ ਨੇ। ਕਾਦਰ ਯਾਰ ਮੀਆਂ ਤ੍ਰਿਮਤ ਹੰਸਿਆਰੀ, ਪੰਨਣ ਲੂਣ ਲੱਗੀ ਵਿੱਚ ਥਾਲ ਛੰਨੇ। ਥਾਲ ਛੰਨੇ ਦੇ ਵਿੱਚ ਜਿਹੜਾ ਲੂਣ ਹੈ ਉਹ ਭੰਨਣ ਲੱਗੀ ਹੈ। ਲੂਣ ਦਾ ਮੈਟਾਫਰ ਕੀ ਹੈ ਔਰ ਥੰਮ ਕੀ ਹੈ? ਅਸਮਾਨ ਤਾਈਂ ਜਿਹੜੇ ਥੰਮ ਨੇ ਉਹਨਾਂ ਨੂੰ ਉਹ ਟੀਅਰ ਡਾਊਨ ਕਰ ਰਹੀ ਹੈ, ਉਹਨਾਂ ਨੂੰ ਤੋੜ ਰਹੀ ਹੈ। ਕਾਫੀ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਅਸੀਂ ਕਰ ਸਕਦੇ ਹਾਂ ਡਿਸਕਸ। ਮੇਰਾ ਖਿਆਲ ਵਨ ਬੰਦ ਐਟ ਅ ਟਾਈਮ ਜੇ ਫੋਕਸ ਕਰੀਏ ਫਿਰ ਜ਼ਿਆਦਾ ਸ਼ਾਇਦ ਬਸ ਮਜ਼ਾ ਇਹੀ ਆਏਗਾ। ਇਹੀ ਇੱਕੋ ਹੀ ਪੜਿਆ ਮੈਂ, ਜ਼ੋਏ ਪੜਿਆ, ਸਾਰਾ ਜ਼ੋਏ ਪੜਿਆ। ਅੱਛਾ, ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਨੇ। ਜ਼ੁਆਦ ਵੀ ਤੁਸੀਂ ਪੜ੍ਹਿਆ? ਨਹੀਂ, ਜ਼ਵਾਦ ਨਹੀਂ ਪੜਿਆ ਮੈਂ, ਜ਼ੋਏ ਪੜਿਆ। ਅੱਛਾ, ਤੋਏ ਪੜਿਆ, ਸੌਰੀ ਤੋਏ ਪੜਿਆ, ਠੀਕ ਹੈ। ਹਾਂ, ਇੱਥੋਂ ਤੱਕ ਪੜ੍ਹੀ ਹੈ, ਚੜਿਆ ਕਹਿਰ ਚਰਿੱਤਰ ਜੋ ਵਰਤ ਜਾਏ, ਇੱਥੋਂ ਤੱਕ। ਠੀਕ ਹੈ। ਲੇਕਿਨ ਹਜੇ ਅਸੀਂ ਦੋ ਬੰਦ ਇਕੱਠੇ ਪੜੇ ਨੇ ਨਾ, ਜ਼ੁਆਦ ਵੀ ਤੇ ਤੋਏ ਵੀ। ਹਾਂ ਚਲੋ ਇਕੱਠਿਆਂ ਦੋਵਾਂ ਦੀ ਗੱਲ ਕਰ ਲਓ। ਹਾਂ, ਜ਼ੁਆਦ ਦੀ ਗੱਲ ਕਰ ਜ਼ੁਆਦ ਤੇ ਗੱਲ ਕਰ ਲਓ, ਫਿਰ ਤੋਏ ਤੇ ਆ ਜੀ ਜਾਂਦੇ ਜੀ ਬਾਅਦ ਜੀ ਦੇ ਵਿੱਚ। ਹਾਂਜੀ ਹਾਂਜੀ, ਐਸਾ ਨਹੀਂ ਹੈ। ਚਲੋ ਸਾਹਿਬ ਸਾਹਿਬ। ਇੱਕ ਤੇ ਵੈਰੀ ਇੰਟਰਸਟਿੰਗ ਮੈਨੂੰ ਲੱਗੀ ਗੱਲ ਕਿ ਉਹ ਜ਼ਰਬ ਤੇ ਜ਼ੋਰ ਦੇ ਨਾਲ ਰਾਜਾ, ਕਿ ਉਹ ਪਹਿਲੀ ਲਾਈਨ ਜਿਹੜੀ ਸ਼ੋ ਕਰਦੀ ਪਈ ਹੈ ਕਿ ਉਹ ਪ੍ਰੀ ਡਿਟਰਮਿਨਡ ਮਾਈਂਡ ਨਾਲ ਆ ਰਿਹਾ ਕਿ ਮੈਂ ਆਪਣੀ ਮਾਂ ਕੋਲ ਜਾ ਰਿਹਾ ਵਾਂ, ਔਰ ਮਾਂ ਦੇ ਕਮਰੇ 'ਚ ਤੇ ਮਹਿਲ ਦੇ ਵਿੱਚ ਐਂਟਰ ਹੋਣ ਤੋਂ ਪਹਿਲੇ ਉਹ ਜ਼ੋਰ ਦੀ ਪੈਰ ਮਾਰਦਾ ਪਿਆ, ਕਾਈਂਡ ਆਫ ਗਿਵਿੰਗ ਇੰਡੀਕੇਸ਼ਨ ਕਿ ਮੈਂ ਆ ਰਿਹਾ ਵਾਂ। ਸੋ ਉਹ ਹੀ ਇਜ਼ ਸ਼ੋਰ ਇਨ ਹਿਜ਼ ਮਾਈਂਡ ਕਿ ਕਿਹਦੇ ਕੋਲ ਜਾ ਰਿਹਾ ਤੇ ਕਾਹਦੇ ਵਾਸਤੇ ਜਾ ਰਿਹਾ। ਔਰ ਉਹਦਾ ਜਿਹੜਾ ਪੂਰਾ ਡਿਮੀਨਰ ਹੈ ਬਿਲਕੁਲ ਇਨ ਅਲਾਈਨਮੈਂਟ ਵਿਦ ਹਿਸ ਕੈਰੈਕਟਰ, ਔਰ ਉਹਦੀ ਜਿਹੜੀ ਮੈਂਟਲ ਕੰਡੀਸ਼ਨ ਹੈ ਬਿਲਕੁਲ ਉਹਦੇ ਨਾਲ ਅਲਾਈਨ ਹੈਗਾ, ਕਨਫਲਿਕਟ ਨਹੀਂ ਹੈਗਾ। ਤੇ ਦੈਟ ਇਜ਼ ਵੈਰੀ ਇੰਟਰਸਟਿੰਗ। ਔਰ ਦੂਸਰਾ ਉਹ ਧਰਮ ਮਾਈ, ਕਿ ਉਹ ਜਿਵੇਂ ਮੈਂ ਕਿਹਾ ਕਿ ਉਹ ਹੀ ਇਜ਼ ਪ੍ਰੀ ਡਿਟਰਮਿਨਡ ਕਿ ਇਹ ਮਾਂ ਕੋਲ ਹੀ ਜਾ ਰਹੇ ਆ ਔਰ ਮੇਰੀ ਧਰਮ ਮਾਈ ਹੈ। ਤੇ ਲੇਕਿਨ ਇਮੀਡੀਏਟਲੀ ਉਹ ਫਲਿਪ ਕਰਦਾ ਵੇ ਕਾਦਰ ਯਾਰ ਕੇ ਸਦੋਂ ਦੇਖ ਅੱਗੋਂ ਦੇਵਨਾ ਇਸ ਪਿਆਰ ਸਾਈ ਦੇ ਬਾਅਦ ਉਹ ਕਹਿੰਦਾ ਸਗੋਂ ਦੇਖ ਰਾਣੀ ਮੱਥੇ ਵੱਟ ਪਾਈ, ਕਿ ਉਹਨੇ ਵੇਖ ਲਿਆ ਕਿ ਇਹ ਤੇ ਮੈਂ ਰਿਸਪੈਕਟ ਦੇ ਰਿਹਾ ਮਾਵਾਂ ਲਈ, ਐਂਡ ਸ਼ੀ ਇਮੀਡੀਏਟਲੀ ਰਿਜੈਕਟਡ ਇਟ। ਸੋ ਜਿਹੜੀ ਉਹਦੀ ਲਫਾਜ਼ੀ ਹੈ ਨਾ ਕਾਦਰ ਯਾਰ ਦੀ, ਬੜੀ ਖੂਬਸੂਰਤ ਹੈ। ਇਹ ਬਿਲਕੁਲ ਫਲਿਪ ਕੀਤਾ ਉਹਨੇ 180 ਐਂਗਲ ਤੇ, ਕਿ ਉਹਨੂੰ ਪਸੰਦ ਹੀ ਨਹੀਂ ਆਇਆ ਕਿ ਉਹ ਮਾਮਾ ਤਰ੍ਹਾਂ ਉਹਨੂੰ ਡੀਲ ਕਰਦਾ ਪਿਆ। ਇਮੀਡੀਏਟ ਉਹਨੇ ਆਪਣਾ ਰਿਐਕਸ਼ਨ ਫਿਜ਼ੀਕਲੀ ਵੀ ਸ਼ੋ ਕਰਤਾ, ਮਾਈਂਡ ਦੇ ਵਿੱਚ ਉਹਦੇ ਆ ਹੀ ਗਈ ਸੀ ਖਰਾਬੀ ਕਿ ਮੱਥੇ ਵੱਟ ਪਾਈ। ਸੋ ਦੈਟਸ ਇੰਟਰਸਟਿੰਗ ਫॉर ਮੀ। ਤੇ ਉਹ ਔਰ ਉਹਦਾ ਰਿਜ਼ਲਟ ਕੀ ਹੈ ਜੀ ਕਿ ਉਹਨੂੰ ਇਮੀਡੀਏਟਲੀ ਉਹਦੇ ਤੇ ਕਹਿਰ ਤੇ ਚਿੱਤਰ ਜਿਹੜਾ ਨਾ ਉਹ ਆ ਗਿਆ ਉਹਦੇ ਤੇ। ਸੋ ਦੈਟਸ ਇੰਟਰਸਟਿੰਗ। ਲਫਾਜ਼ੀਅਤ ਔਰ ਇਹਦੀ ਡਾਕਟਰ ਸਾਹਿਬ ਜੈਕਸਟਾ, ਅਸੀਂ ਕੀ ਕਹਿੰਦੇ ਲਿਟਰੇਚਰ ਜੈਕਸਟਾਪੋਜੀਸ਼ਨ। ਹਾਂ ਜੀ, ਹਾਂ, ਕਿ ਉਹ ਬਿਲਕੁਲ ਉਹਨੇ ਬਿਲਕੁਲ ਅਗਲੀ ਲਾਈਨ 'ਚ ਆਪੋਜ਼ਿਟ ਕਰਤਾ ਕਿ ਉਹ ਕਿਸ ਤਰ੍ਹਾਂ ਨੂੰ ਰਿਸੀਵ ਕਰਦੀ ਪਈ ਹੈ ਉਹਦੀ ਪ੍ਰੈਜ਼ੈਂਸ ਨੂੰ ਜਾਂ ਉਹਦੀ ਟੈਂਸ਼ਨ ਨੂੰ। ਸੋ that's what I have to say on this first one. ਅੱਛਾ, ਦੋਵੇਂ ਹੀ ਕਿਰਦਾਰ ਨੇ ਜਿਹੜੇ ਆਪਣੀ ਆਪਣੀ ਜਗ੍ਹਾ ਤੇ ਬਹੁਤ ਕਲੀਅਰ ਨੇ, ਉਹਨਾਂ ਨੂੰ ਪਤਾ ਹੈ, ਦੋਵਾਂ ਨੂੰ ਪਤਾ ਹੈ ਉਹ ਕਿੱਥੇ ਖਲੋਤਾ ਹੈ, ਉਹ ਕਿੱਥੇ ਖਲੋਤੀ ਹੈ, ਲੇਕਿਨ ਇੱਕ ਦੂਜੇ ਦੇ ਬਹੁਤ ਆਪੋਜ਼ਿਟ ਨੇ। ਕਿੰਨਾ ਮਜ਼ੇਦਾਰ ਕੰਟਰਡਿਕਟਰੀ ਉਹ ਸਟਰਕਚਰ ਬਣਾਇਆ। ਜ਼ਬਰਦਸਤ, ਬੜੀ ਜ਼ਬਰਦਸਤ ਟੈਕਨੀਕ ਹੈ ਡਾਕਟਰ ਸਾਹਿਬ ਇਹ। ਹਾਂ, ਬੜੀ ਜ਼ਬਰਦਸਤ। ਇੱਕੋ ਹੀ ਬੰਦ ਦੇ ਵਿੱਚ ਦੋ ਲੈਣਾ ਚਾਹੁੰਦੇ, ਬਿਲਕੁਲ ਆਪੋਜ਼ਿਟ ਕੈਰੈਕਟਰਸ ਨੂੰ ਆਮਨੇ ਸਾਹਮਣੇ ਲਿਆ ਖੜਾ ਕਰਤਾ ਇੱਕ ਲਾਈਨ 'ਚ। ਜ਼ਬਰਦਸਤ। ਅੱਛਾ, ਇਸ ਲਾਈਨ ਦਾ ਕੀ ਮਤਲਬ ਹੋਏਗਾ? ਚੜਿਆ ਕਹਿਰ ਚਰਿੱਤਰ ਜੋ ਵਰਤ ਜਾਏ, ਮੈਨੂੰ ਕੋਈ ਜ਼ਿਆਦਾ ਸਮਝ ਨਹੀਂ ਆਈ।
ਜਦੋਂ ਰਾਣੀ ਨੇ ਮੱਥੇ ਤੇ ਵੱਟ ਪਾਇਆ ਨਾ ਹਾਂ ਹਾਂ ਤੇ ਉਹ ਕਹਿਰ ਹੈਗਾ ਹਨੇਰ ਜ਼ੁਲਮ ਜਿਹੜਾ ਕਹਿਰ ਤੂਫਾਨ ਹੁੰਦਾ ਹੈ, ਕਹਿਰ ਜ਼ੁਲਮ ਵੀ ਹੁੰਦਾ ਹੈ, ਕਹਿਰ ਬਹੁਤ ਜ਼ਿਆਦਾ ਗੁੱਸਾ ਵੀ ਹੈ। ਚਰਿੱਤਰ ਜੋ ਵਰਤ ਜਾਏ, ਚਰਿੱਤਰ ਮੈਂ ਦੱਸਿਆ ਸੀ ਜੋ ਵੀ ਹੋਣਾ, ਹੁਣ ਉਹ ਕਹਿੰਦੀ ਕਿ ਲੈਟ ਇਟ ਹੈਪਨ, ਜੋ ਵੀ ਹੋਣਾ, ਡਿਸਟਰਕਸ਼ਨ ਹੋਣੀ ਹੈ ਜਾਂ ਚੰਗਾ ਹੋਣਾ ਜਾਂ ਬੁਰਾ ਹੋਣਾ, ਉਹ ਉਹਨੂੰ ਫੇਸ ਕਰਨ ਲਈ ਤਿਆਰ ਹੋ ਗਈ। ਕੇ ਸਿਰਾ ਸਿਰਾ ਬਸ ਗੁੱਸਾ ਉਹਨੂੰ ਚੜਿਆ, ਜਿਹੜਾ ਕਹਿਰ ਹੈ ਉਹ ਰਾਣੀ ਨੂੰ ਚੜਿਆ ਹੈ, ਕਹਿਰ ਜਾਂ ਗੁੱਸਾ ਕਹਿ ਲੋ। ਚਰਿੱਤਰ ਕਹਿੰਦੀ ਹੁਣ ਜੋ ਵੀ ਹੋਣਾ, ਕੰਡਕਟ ਹੋਣਾ, ਜੋ ਪ੍ਰੈਕਟਿਸ ਹੋਣੀ ਹੈ, ਜੋ ਐਡਵੈਂਚਰ ਹੋਣਾ, ਜੋ ਐਕਸ਼ਨ ਹੋਣਾ। ਇੱਕ ਸੁਸਾਇਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਉਹ ਵੀ ਆਪਣੀ ਐਕਸਟ੍ਰੀਮ ਤੇ, ਪੂਰੇ ਸੁਸਾਇਟੀ ਦੇ ਨੋਰਮਸ ਐਂਡ ਵੈਲਿਊਜ਼ ਦੇ ਨਾਲ। ਤੇ ਦੂਜੀ ਜਿਹੜੀ ਨੈਚੁਰਲ ਡਿਜ਼ਾਇਰ ਨੂੰ ਕਰ ਰਹੀ ਹੈ, ਉਹ ਵੀ ਆਪਣੀ ਪੂਰੀ ਸੱਚਾਈ ਨਾਲ ਕਰ ਰਹੀ ਹੈ। both are true to themselves. Both are true to themselves. Each one of them. It is just two faces of the same coin. The coin is still the same. Humans. We are same humans. बिल्कुल सही है। ਹਾਂ, ਮੈਂ ਦੇਖ ਰਿਹਾ ਸੀ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਇਹ ਦੋ ਸਾਈਡ ਬਾਈ ਸਾਈਡ ਆਪੋਜ਼ਿਟ ਵਿਊਜ਼ ਖੜੇ ਨੇ, ਉਹ ਤੇ ਉਹਨੂੰ ਧਰਮ ਮਾਂ ਸਮਝਦਾ, ਤੇ ਉਹ ਜਿਹੜੀ ਆ ਉਸ ਚੀਜ਼ ਨੂੰ ਦੂਸਰੇ ਪਾਸੇ ਕਿ ਮੈਂ ਤੇਰੀ ਧਰਮ ਮਾਂ ਨਹੀਂ, ਉਹਨੇ ਦੂਸਰੇ ਖਿਆਲ ਨੇ। ਔਰ ਮੇਰਾ ਖਿਆਲ ਅਗਲੀਆਂ ਜੋ ਲਾਈਨਾਂ ਅਖੀਰ ਦੇ ਵਿੱਚ ਜਿਹੜੀਆਂ ਲਿਖੀਆਂ ਨੇ, ਉਹ ਕਾਦਰ ਯਾਰ ਦੀ ਆਪਣੀ ਆਬਜ਼ਰਵੇਸ਼ਨ ਹੈ ਕਿ ਕਾਦਰ ਯਾਰ ਖਲੋ ਕੇ ਵੇਖ ਅੱਖੀ, ਹੁਣ ਆਪਣੀ ਅੱਖਾਂ ਨਾਲ ਵੇਖ ਕਿ ਚੜਿਆ ਕਹਿਰ, ਸਭ ਪਾਸੇ ਕਹਿਰ ਵਰਤ ਰਿਹਾ। ਚਲਿੱਤਰ ਜੋ ਵਰਤਦਾ ਹੈ, ਚਲਿੱਤਰ ਇਹ ਤੁਸੀਂ ਵੀ ਸੁਣਿਆ ਹੋਵੇਗਾ ਕਿ ਹੁੰਦਾ ਇੱਕ ਮਕਾਰੀ ਚਲਾਕੀ ਨੂੰ ਸਮਝਣੇ ਕਿ ਬੜਾ ਚਲਿੱਤਰ ਹੈ। ਮਕਾਰ ਚਲਿੱਤਰ ਫਰੇਬ ਨੂੰ ਕਹਿੰਦੇ ਨੇ, ਡਿਸੈਪਸ਼ਨ ਨੂੰ ਕਹਿੰਦੇ ਨੇ, ਡਿਸੈਪਸ਼ਨ, ਕਿ ਇਹ ਆਮ ਤੌਰ ਤੇ ਜਿਹੜਾ ਇਹ ਚਰਿੱਤਰ ਨਹੀਂ ਹੈਗਾ ਜਿਹੜਾ ਤੇਜ਼ ਹੁਸ਼ਿਆਰ ਹੁੰਦਾ, ਇਹ ਚਰਿੱਤਰ ਨਹੀਂ ਸਾਡੇ ਚਲਿੱਤਰ ਲਿਖਿਆ। ਚਲਿੱਤਰ ਦਾ ਹੁੰਦਾ ਤਰੀਆ ਚਲਿੱਤਰ, ਜਿਹੜੇ ਹੁੰਦੇ ਨਾ ਲੇਡੀਜ਼ ਤੇ ਜ਼ਿਆਦਾ ਇਹ ਥੋਪਦੇ ਨੇ, ਆਪਾਂ ਲਾਉਂਦੇ ਨੇ ਕਿ ਔਰਤਾਂ ਦੇ ਵਿੱਚ ਚਲਿੱਤਰ ਬੜੀਆਂ ਕਰਦੀਆਂ ਨੇ। ਤਰੀਆ ਚਲਿੱਤਰ ਉਹਨਾਂ ਦੀ ਜੋ ਡਿਸੈਪਸ਼ਨਸ ਹੁੰਦੀਆਂ, ਉਹਦੇ ਬਾਰੇ ਮੇਰਾ ਖਿਆਲ ਇਹ ਕਾਦਰ ਯਾਰ ਕਹਿੰਦਾ ਕਿ ਹੁਣ ਦੇਖੋ ਅੱਗੇ ਕੀ ਪਖੰਡ ਤੇ ਚਲਿੱਤਰ ਅੱਗੇ ਹੁੰਦਾ ਹੈ। ਮੈਂ ਚਲਿੱਤਰ ਦੇ ਬਾਰੇ ਥੋੜਾ ਜਿਹਾ ਹੋਰ ਵੀ ਪੜ੍ਹਿਆ ਕਿ ਅਨਫੋਰਚੂਨੇਟਲੀ ਜਿਹੜਾ ਇਹ ਸੋਸ਼ਲੀ ਜਿਹੜਾ ਤਰੀਆ ਚਲਿੱਤਰ ਜਿਹੜੇ ਨੇ ਲੇਡੀਆਂ ਨੂੰ, ਲੇਡੀਜ਼ ਤੇ ਜ਼ਿਆਦਾ ਇਹ ਠੱਪਾ ਲਾਇਆ ਜਾਂ ਬਦਨਾਮੀ ਉਹਨਾਂ ਨੂੰ ਦਿੰਦੇ ਨੇ। ਕਿਸੇ ਦੇ ਵਿੱਚ ਵੀ ਤੁਸੀਂ ਅੱਗੇ ਜਾ ਕੇ ਦੇਖਾਂ ਕਿ ਲੂਣਾ ਤੇ ਇਲਜ਼ਾਮ ਲੱਗਣਾ ਕਿ ਉਹ ਬੜੀ ਚਲਿੱਤਰ ਕੀਤਾ ਜੀ, ਉਹਨੇ ਉਹਦਾ ਕੈਰੈਕਟਰ ਵੀ ਵਿਲਨਸ ਕੈਰੈਕਟਰ ਬਣਾ ਦਿੱਤਾ ਉਹਨਾਂ ਨੇ। ਵਾਰਿਸ ਸ਼ਾਹ ਨੇ ਵੀ ਔਰਤਾਂ ਦੇ ਔਰ ਔਰਤਾਂ ਦੇ ਚਲਿੱਤਰ ਬਾਰੇ ਕਾਫੀ ਕੁਛ ਔਰਤਾਂ ਤੇ ਇਲਜ਼ਾਮ ਵੀ ਲਾਏ ਨੇ। ਤੇ ਵੈਸਟ ਦੇ ਵਿੱਚ ਇਹਨੂੰ ਕਹਿੰਦੇ ਨੇ ਕਿ ਹੁਣ ਅਗਲੇ ਪੈਰੇ ਵਿੱਚ ਆਏਗਾ ਕਿ ਕਲੀਓਪੈਟਰਾ ਸਿੰਡਰੋਮ, ਕਿ ਕਿਸ ਤਰ੍ਹਾਂ ਔਰਤਾਂ ਆਪਣੇ ਕਹਿ ਲਓ ਕਿ ਤੁਸੀਂ ਚਾਰਮ ਦੇ ਨਾਲ, ਬਿਊਟੀ ਦੇ ਨਾਲ, ਅੰਦਾਜ਼ ਦੇ ਨਾਲ ਕਿਸੇ ਨੂੰ ਸਡਿਊਸ ਕਰਨ ਦਾ ਜਿਹੜਾ ਕਾਨਸੈਪਟ ਉਹ ਚਲਿੱਤਰ ਹੈ। ਔਰ ਇਹ ਲੋਕ ਇਹ ਤਾਂ ਦੱਸਦੇ ਨੇ ਕਿ ਲੇਡੀਜ਼ ਦੇ ਵਿੱਚ ਆਮ ਇਹ ਪਰਸੈਪਸ਼ਨ ਹੈ ਕਿ 365 ਚਲਿੱਤਰ ਡਿਸੈਪਸ਼ਨਸ ਹੁੰਦੀਆਂ ਨੇ। ਲੇਡੀਜ਼ ਨੂੰ ਇੰਨਾ ਜ਼ਿਆਦਾ ਇਹਨਾਂ ਨੇ ਮਤਲਬ ਕਿ ਰਿਡੀਕਿਊਲ ਕੀਤਾ ਸੁਸਾਇਟੀ ਨੇ ਕਿ ਸਾਰੇ ਕਹਿੰਦੇ ਨੇ ਕਿ ਇਲਜ਼ਾਮਾਤ ਫਰੇਬ ਜਿਹੜੇ ਨੇ ਉਹ ਲੇਡੀਜ਼ ਦੇ ਉੱਤੇ ਲਾ ਦਿੱਤੇ ਨੇ। ਇਨਫੈਕਟ ਜੇ ਦੇਖਿਆ ਜਾਏ ਤੇ ਔਰਤਾਂ ਮਜਬੂਰੀ ਨਾਲ ਜਾਂ ਕਮਜ਼ੋਰੀ ਨਾਲ ਜਾਂ ਆਪਣੇ ਫਿਜ਼ੀਕਲ ਵੀਕਨੈਸ ਕਰਕੇ ਇਹ ਜਿਹੜੇ ਅਡੋਪਟ ਕਰਦੀਆਂ ਨੇ ਚਲਿੱਤਰ ਕਰਨਾ, ਤਰੀਆ ਚਲਿੱਤਰ ਕਰਨ ਦੇ ਨਾਲ ਆਪਣੇ ਮੀਨਸ ਨੂੰ ਅਡੋਪਟ ਕਰਨਾ, ਇਹ ਔਰਤਾਂ ਦੀ ਮਜਬੂਰੀ ਹੈ ਕਿਸਮ ਦੀ। ਸਭ ਤੋਂ ਜ਼ਿਆਦਾ ਜੇ ਚਲਿੱਤਰ ਜੇ ਕੋਈ ਕਰਦੇ ਨੇ ਉਹ ਤਾਂ ਹਿਸਟੋਰੀਕਲੀ ਔਰਗੇਨਾਈਜ਼ਡ ਚਲਿੱਤਰ ਜਿਹੜੇ ਨੇ ਬੰਦਿਆਂ ਨੇ ਕੀਤੇ ਨੇ, ਕਿ ਕਿਸ ਤਰ੍ਹਾਂ ਫਰੇਬ ਦੇ ਨਾਲ, ਡਿਸੈਪਸ਼ਨ ਦੇ ਨਾਲ ਇਹਨਾਂ ਬੰਦਿਆਂ ਨੇ
ਕੰਟਰੋਲ ਕਰਕੇ ਮੈਟਰੀਆਰਕਲ ਸੁਸਾਇਟੀ ਤੋਂ ਪੈਟਰੀਆਰਕਲ ਸੁਸਾਇਟੀ ਬਣੀ ਆ। ਰਿਲੀਜਨ ਨੇ ਕਿਸ ਤਰ੍ਹਾਂ ਇਹ ਅੱਗੇ ਇਸ ਚੀਜ਼ ਨੂੰ ਫਰਦਰ ਕੀਤਾ, ਔਰ ਰੂਲਿੰਗ ਕਲਾਸ ਜਿਹੜੀ ਆ ਉਹ ਵੀ ਕਿਸ ਤਰ੍ਹਾਂ ਡਿਸੈਪਸ਼ਨ ਕਰ ਕਰਕੇ ਲੋਕਾਂ ਤੇ ਰਾਜ ਕਰਦੇ ਨੇ। ਅੱਛਾ, ਬੜੀ ਇੰਟਰਸਟਿੰਗ ਗੱਲ ਹੈ। ਅਸੀਂ ਪਿਛਲੇ ਸਾਲ ਗਏ ਇੱਥੇ ਇਟਲੀ ਦੇ ਵਿੱਚ, ਫਲੋਰੈਂਸ ਦੇ ਵਿੱਚ ਇੱਕ ਹੈਗਾ ਹੋਇਆ ਨਿਕਲਸ ਮਾਕੀਆਵੈਲ, ਔਰ ਮੇਰੇ ਕੋਲ ਸਾਈਦ ਸਾਹਿਬ ਨੂੰ ਪਤਾ ਹੋਏਗਾ ਕਿਉਂਕਿ ਇਹ ਉਹ ਲਾਇਰ ਦਾ ਮੁੰਡਾ ਸੀ। ਉਹਨੇ ਚਰਿੱਤਰਾਂ ਦੇ ਨਾਲ ਕੰਮ ਰਾਜ ਕਰਨ ਦੇ ਤਰੀਕੇ ਜਿਹੜੇ ਦੁਨੀਆ ਨੂੰ ਸਿਖਾਏ। ਉਹਦੀ ਬੁੱਕ ਪ੍ਰਿੰਸ ਦੇ ਵਿੱਚ ਉਹਨੇ ਲਿਖਿਆ ਕਿ ਕਿਸ ਤਰ੍ਹਾਂ ਰੂਲਰ ਜਿਹੜੇ ਨੇ ਇਹ ਚਰਿੱਤਰ ਤੇ ਫਰੇਬ ਤੇ ਡਿਸੈਪਸ਼ਨ ਕਰਕੇ ਰੂਲ ਕਰਦੇ ਨੇ। ਉਹ ਸਾਰਾ ਕੁਝ ਅਸੀਂ ਪਿਛਲੇ ਸਾਲ ਉਹਦੇ ਇਨਫੈਕਟ ਜਿੱਥੇ ਉਹਦਾ ਆਫਿਸ ਸੀ, ਉੱਥੇ ਘਰ ਸੀ, ਉੱਥੇ ਵੀ ਗਏ ਆ। ਸੋ ਇਹ ਚਰਿੱਤਰ ਹੈਗਾ, ਚਰਿੱਤਰ ਤ੍ਰਿਆ ਚਰਿੱਤਰ ਜਿਹੜੇ ਲੇਡੀਜ਼ ਤੇ ਥੋਪੇ ਜਾਂਦੇ ਨੇ, ਇਹ ਉਹਦੀ ਗੱਲ ਹੈ। ਔਰ ਅਨਫਾਊਂਡਿੰਗਲੀ ਇਹ ਜਿਹੜੇ ਸਾਰੇ ਐਵੇਂ ਲੇਡੀਜ਼ ਦੇ ਨਾਂ ਤੇ ਬਲੇਮ ਕਰੀ ਜਾਂਦੇ ਨੇ। ਬੰਦਿਆਂ ਨੇ ਜ਼ਿਆਦਾ ਚਰਿੱਤਰ ਕੀਤੇ ਨੇ, ਫਰੇਬ ਕੀਤੇ ਨੇ, ਡਿਸੈਪਸ਼ਨ ਕੀਤੀਆਂ ਨੇ। ਮੈਂ ਇਹ ਥੋੜਾ ਜਿਹਾ ਪੜ੍ਹਿਆ ਔਰ ਮੈਨੂੰ ਇਹ ਕਾਦਰ ਯਾਰ ਵੀ ਦੇਖ ਰਿਹਾ ਕਿ ਹੁਣ ਤੁਸੀਂ ਦੇਖਿਓ ਇਹ ਜੋ ਚਰਿੱਤਰ ਹੋਣਗੇ ਇੱਥੇ, ਜੋ ਇੱਥੇ ਡਿਸੈਪਸ਼ਨ ਹੋਏਗੀ, ਉਹਦੇ ਨਾਲ ਅੱਗੇ ਕੀ ਕਹਿਰ ਵਰਤੇਗਾ। ਇਹ ਪਖੰਡ ਜੋ ਹੋ ਰਹੇ ਨੇ ਅੱਗੇ, ਹੁਣ ਨੈਚੁਰਲੀ ਪਖੰਡ ਪੂਰਨ ਦੇ ਨਾਲ ਤੇ ਨਹੀਂ ਹੋ ਰਿਹਾ ਇਸ ਵੇਲੇ। ਦੇ ਆਰ ਫੇਅਰ, ਦੇ ਆਰ ਸਟ੍ਰੇਟ ਟੂ ਈਚ ਅਦਰ। ਪਰ ਪਖੰਡ ਜਿਹੜਾ ਹੋਏਗਾ, ਚਰਿੱਤਰ ਹੋਏਗਾ, ਸਲਵਾਨ ਦੇ ਨਾਲ ਕਰੇਗੀ ਲੂਣਾ। ਉਹਦੇ ਐਂਡ ਰਿਜ਼ਲਟ ਜਿਹੜੇ ਹੋਣਗੇ ਮੇਰੇ ਖਿਆਲ ਬੜੇ ਮਾੜੇ ਹੋਣਗੇ। ਮੈਂ ਥੋੜਾ ਇਸ ਤਰ੍ਹਾਂ ਦੇਖਿਆ ਇਹਨੂੰ। ਅੱਛਾ, ਇਹਨੂੰ ਅਗਰ ਇੱਕ ਹੋਰ ਤਰ੍ਹਾਂ ਦੇਖਿਆ ਜਾਏ ਤੇ ਉਹ ਜਿਹੜੀ ਸੋ ਕਾਲਡ ਟ੍ਰੈਡੀਸ਼ਨਸ ਨੇ, ਨੋਰਮਸ ਨੇ, ਉਹਨਾਂ ਨੂੰ ਕੁਐਸਚਨ ਵੀ ਇੱਕ ਔਰਤ ਕਰਦੀ ਪਈ ਹੈ ਕਿ ਤੂੰ ਕਹਿ ਰਿਹਾ ਹੈ ਕਿ ਮੈਂ ਤੇਰੀ ਮਾਂ ਵਾਂ ਜਾਂ ਵਟਐਵਰ, ਤੇ ਲੇਕਿਨ ਤੂੰ ਇਹਨੂੰ ਜ਼ਰਾ ਆਪ ਵੀ ਸੋਚ, ਉਹਨੂੰ ਸੋਚਣ ਤੇ ਮਜਬੂਰ ਕਰ ਰਹੀ ਹੈ। ਤੇ ਉਹ ਜਿਹੜਾ ਇੱਕ ਫਸਟ ਥਾਟ ਦੇਣ ਵਾਲਾ ਜਿਹੜਾ ਕੈਰੈਕਟਰ ਹੈ, ਉਹ ਵੀ ਤੇ ਇਹੋ ਹੀ ਹੈ ਨਾ, ਇਹੋ ਹੀ ਔਰਤ ਹੈ। ਬਿਲਕੁਲ ਬਿਲਕੁਲ ਉਹੀ ਤਾਂ ਮਸਲਾ ਬੇਸਿਕਲੀ ਜਿਹੜੀ ਸ਼ਿਵ ਕੁਮਾਰ ਦੀ ਅਸੀਂ ਲੂਣਾ ਪੜ੍ਹਦੇ ਹਾਂ। ਸ਼ਿਵ ਕੁਮਾਰ ਨੇ ਇਹੀ ਕਿਹਾ ਕਿ ਜਿਹੜੀ ਲੂਣਾ ਆ ਉਹ ਤਾਂ ਨੈਚੁਰਲ ਹੈ, ਜੋ ਨੋਰਮਲ ਚੀਜ਼ ਆ ਉਹ ਕਰ ਰਹੀ ਆ। ਪਰ ਸੁਸਾਇਟੀ ਜਿਹੜੀ ਆ, ਜਿਹੜਾ ਪੂਰਨ ਆ ਜਾਂ ਜਿਹੜੀ ਸੁਸਾਇਟੀ ਬਣੀ ਆ, ਉਹ ਉਹਨੂੰ ਨੋਰਮਲ ਨਹੀਂ ਸਮਝਦੀ। ਇਹੀ ਤੇ ਕਨਫਲਿਕਟ ਹੈ। ਮੈਨੂੰ ਤਾਂ ਵੈਸੇ ਬਹੁਤ ਮਜ਼ਾ ਆ ਰਿਹਾ ਦੋਵੇਂ ਕੈਰੈਕਟਰਸ ਦਾ। ਬੜੇ ਉਹ ਸਟਰੋਂਗ ਔਰਤ ਕੈਰੈਕਟਰਸ। ਹਾਂ, ਬਹੁਤ ਸਟਰੋਂਗ ਨੇ। ਤੇ ਔਰਤ ਨੂੰ ਠੀਕ ਹੈ, ਉਹ ਚਲਾਕੀਆਂ, ਚਲਿੱਤਰਪਨ ਜੋ ਵੀ ਹੈ, ਲੇਕਿਨ ਕਿਧਰੇ ਨਾ ਕਿਧਰੇ ਉਹ ਇੱਕ ਬਹੁਤ ਹੀ ਮਜ਼ੇਦਾਰ ਇਨਕਲਾਬੀ ਸੋਚ ਵੀ ਹੈ ਨਾ ਉਹਦੀ। ਨੈਚੁਰਲੀ ਐਂਟੀ ਸੋਸ਼ਲ ਹੈ ਨਾ, ਤਾਂ ਲੋਕੀ ਉਸ ਨੂੰ ਬਦਨਾਮ ਕਰਦੇ ਨੇ। ਮਤਲਬ ਦਿਸ ਇਜ਼ ਦਾ ਹੋਲ ਕਾਨਸੈਪਟ। ਪਰ ਇਹਨੂੰ ਆਈ ਥਿੰਕ ਵੀ ਹੈਵ ਟੂ ਬੀ ਵੈਰੀ ਕਲੀਅਰ ਕਿ ਇਹ ਜਿਹੜਾ ਵਰਡ ਹੈ ਚਰਿੱਤਰ, ਚਰਿੱਤਰ ਮੀਨਸ, ਸੰਸਕ੍ਰਿਤ ਵਰਡ ਮੀਨਸ ਇਸ ਕੈਰੈਕਟਰ। ਕਿਸੇ ਦਾ ਚਰਿੱਤਰ ਕੀ ਆ, ਕਿਸੇ ਦਾ ਕੈਰੈਕਟਰ ਕੀ ਆ। ਚਲਿੱਤਰ ਜਿਹੜਾ, ਚਲਿੱਤਰ ਇਜ਼ ਹੇਰਾ ਫੇਰੀ। ਲੋਕੀ ਜਿਹੜੇ ਦਗਾਬਾਜ਼ੀ ਕਰਦੇ ਨੇ ਜਾਂ ਡਿਸੀਵ ਕਰਦੇ ਨੇ ਇੱਕ ਦੂਜੇ ਨੂੰ, ਇਸ ਡਿਸੈਪਸ਼ਨ ਦੇ ਨਾਲ ਇਹ ਕਹਿ ਰਿਹਾ ਕਾਦਰ ਯਾਰ ਕਿ ਹੁਣ ਦੇਖਾਂਗੇ ਇਸ ਡਿਸੈਪਸ਼ਨ ਦੇ ਨਾਲ ਅੱਗੇ ਹੁਣ ਕੀ ਹੁੰਦਾ। ਜ਼ੁਬੈਰ ਸਾਹਿਬ, ਸਾਬਰ ਸ਼ਰੀਫ ਸਾਬਰ ਦੀ ਜਿਹੜੀ ਕਿਤਾਬ ਹੈ ਉਹ ਐਕਸੈਸਿਬਲ ਨਹੀਂ ਹੈਗੀ ਆਪਣਾ ਰੋਗ ਤੇ, ਔਰ ਆਪਣਾ ਰੋਗ ਡਾਊਨ ਹੋਈ ਹੈ ਵੈਬਸਾਈਟ ਨਾ ਪਿਛਲੇ ਇੱਕ ਹਫ਼ਤੇ ਤੋਂ। ਤੇ ਉਹ ਮੈਂ ਕਾਫੀ ਲੱਭ ਕੇ ਨਾ, ਤੇ ਇੱਕ ਮੈਨੂੰ ਮਿਲੀ ਸਾਈਟ ਪੰਜਾਬੀ ਕਵਿਤਾ, ਉੱਥੇ ਜਿਹੜੀ ਮੈਂ ਤੁਹਾਨੂੰ ਅੰਗਰੇਜ਼ੀ ਦੀ ਭੇਜੀ ਹੈ ਨਾ ਕਿਤਾਬ, ਹਾਂਜੀ ਅੰਗਰੇਜ਼ੀ ਦੀ, ਉਹਦੇ ਚ ਵੀ ਸ਼ਾਹਮੁਖੀ ਵਰਸ਼ਨ ਹੈਗਾ। ਅੱਛਾ, ਲੇਕਿਨ ਉਹਦੇ ਸ਼ਰੀਫ ਸਾਬਰ ਚ ਚਰਿੱਤਰ ਹੈ ਕਿ ਚਲਿੱਤਰ ਹੈ? ਉਹ ਮੇਰੇ ਕੋਲ ਜਿਹੜੀ ਕਿਤਾਬ ਹੈ ਇਸ ਵੇਲੇ ਜਿਹੜੀ ਲੇਟੈਸਟ ਹੈ 2006 ਦੀ ਹੈ ਸ਼ਾਇਦ, ਇਹਦਾ ਚਰਿੱਤਰ ਨਹੀਂ ਹੈ, ਚਰਿੱਤਰ ਹੈ। ਹਾਂ, ਮੇਰੇ ਕੋਲ ਜਿਹੜਾ kavita.com ਤੇ ਹੈਗਾ ਉਹ ਚਰਿੱਤਰ ਹੈ, ਲੇਕਿਨ ਮੇਰੇ ਖਿਆਲ ਦੇ ਚ ਨਾ ਚਲਿੱਤਰ ਤੇ ਚਰਿੱਤਰ, ਅਗਰ ਚਰਿੱਤਰ ਕਰੈਕਟਰ ਹੈ ਤੇ ਦੋਵੇਂ ਹੀ ਫਿੱਟ ਹੁੰਦੇ ਨੇ, ਦੋਵਾਂ ਦੇ ਮਤਲਬ ਫਿੱਟ ਹੋ ਸਕਦੇ ਨੇ। ਜਿਵੇਂ ਸ਼ਾਹ ਹੁਸੈਨ ਚ ਪੜ੍ਹਦੇ ਆ ਕਈ ਵਾਰੀ ਸਾਨੂੰ ਭੁਲੇਖਾ ਪੈ ਜਾਂਦਾ ਸੀ, ਤੇ ਡਾਕਟਰ ਸਾਹਿਬ ਕਹਿੰਦੇ ਠੀਕ ਹੈ, ਦੋਵੇਂ ਸਹੀ ਬੰਦੇ ਨੇ ਆਪਣੀ ਜਗ੍ਹਾ ਤੇ। ਥੋੜਾ ਜਿਹਾ ਡਿਫਰੈਂਸ ਵੀ ਹੈ, ਕਿਉਂਕਿ ਜਿਹੜਾ
ਚਲਿੱਤਰ ਹੈ। ਚਲਿੱਤਰ ਆਮ ਤੌਰ ਤੇ ਔਰਤ ਦੇ ਚਲਾਕ ਫਰੇਬ। ਔਰਤ ਲਈ, ਮਕਾਰ ਹੁਸ਼ਿਆਰ ਔਰਤ ਲਈ ਵਰਤਿਆ ਜਾਂਦਾ ਹੈ। ਤੇ ਚਰਿੱਤਰ ਜਿਹੜਾ ਹੈ ਉਹ ਨਿਊਟਰਲ ਹੈ। ਉਹਦਾ ਮਤਲਬ ਬਿਹੇਵੀਅਰ ਹੈ, ਕੰਡਕਟ ਹੈ, ਪ੍ਰੈਕਟਿਸ ਹੈ, ਡੀਡਸ ਨੇ, ਐਡਵੈਂਚਰਸ ਵਗੈਰਾ ਨੇ। ਇਹ ਮੈਂ ਪਲੈਟਸ ਤੋਂ ਲਏ ਨੇ ਮੀਨਿੰਗਸ। ਪਲੈਟਸ ਦੀ ਡਿਕਸ਼ਨਰੀ ਬੜੀ, ਜਾਨ ਪਲੈਟ ਜਿਹੜਾ, ਠੀਕ ਹੈ। ਉਹ ਉਹਦੇ ਚਰਿੱਤਰ ਦਾ ਇਹ ਨੇ ਜਿਹੜਾ ਜੇ ਅਸੀਂ ਉਹ ਉਂਝ ਪੜ੍ਹੀਏ ਜਿਵੇਂ ਅਮਰਜੀਤ ਨੇ ਪੜ੍ਹਿਆ, ਫਿਰ ਤੇ ਅਸੀਂ ਉਹਨੂੰ ਫਿਕਸ ਕਰ ਦਾਂਗੇ ਕਿ ਔਰਤ ਦੀ ਜਿਹੜੀ ਚਲਾਕੀ ਹੈ ਉਹ ਜੋ ਹੋਣੀ ਹੈ ਹੁਣ ਹੋ ਜਾਵੇ। ਜੇ ਅਸੀਂ ਇਹਨੂੰ ਓਪਨ ਕਰਕੇ ਪੜ੍ਹੀਏ, ਚਰਿੱਤਰ ਕਰਕੇ ਪੜ੍ਹੀਏ, ਫਿਰ ਇਹਦਾ ਕਿ ਜੋ ਵੀ ਹੋਣਾ ਹੈ ਹੋ ਜਾਵੇ, not especially attached to women। ਮੇਰੇ ਖਿਆਲ ਹੈ ਵੈਸੇ ਕਿ ਸ਼ਾਇਰ ਇਸ ਚੀਜ਼ ਤੋਂ ਇਜਤਨਾਬ ਕਰਦਾ ਹੈ ਕਿ ਉਹ ਚੀਜ਼ਾਂ ਨੂੰ ਸਪੈਸੀਫਾਈ ਕਰੇ ਆਪਣੀ ਰਾਈਟਿੰਗ 'ਚ। ਹਾਂ, ਮੇਰਾ ਖਿਆਲ ਹੈ ਚਰਿੱਤਰ ਦਾ ਲਫ਼ਜ਼ ਥੋੜਾ ਜਿਹਾ ਹੈਵੀ ਹੈ ਮੇਰੇ ਹਿਸਾਬ 'ਚ। ਲੂਣਾ ਲਈ ਹੈਵੀ ਲਫ਼ਜ਼ ਹੈ ਕਿਉਂਕਿ ਆਮ ਤੌਰ ਤੇ ਬੜਾ ਅਬਿਊਜ਼ ਲਫ਼ਜ਼ ਹੈ, ਅਬਿਊਜ਼ਿੰਗ ਲਫ਼ਜ਼। ਇਹਦੀ ਕੋਨੋਟੇਸ਼ਨ ਵੀ ਨੈਗੇਟਿਵ ਬਣਦੀ ਹੈ। ਟੋਟਲ ਨੈਗੇਟਿਵ ਹੈ, ਟੋਟਲੀ ਨੈਗੇਟਿਵ। ਬਟ ਐਟ ਦ ਸੇਮ ਟਾਈਮ ਵੀ ਆਰ ਐਡਮਿਟਿੰਗ ਦ ਫੈਕਟ ਕਿ ਲੂਣਾ ਜੋ ਕਰਦੀ ਪਈ ਇਟ ਇਜ਼ ਐਬਸੋਲੂਟਲੀ ਇਨ ਅਲਾਈਨਮੈਂਟ ਵਿਦ a normal human being's behavior। ਕਿਉਂਕਿ ਹੈਗਾ ਨਾ, ਕਾਦਰ ਯਾਰ ਖਲੋ ਕੇ ਵੇਖ ਅੱਖੀ। ਅਮਰਜੀਤ ਉਹਨਾਂ ਨੇ ਵੀ ਇੱਥੇ ਇਸ ਤਰ੍ਹਾਂ ਹੀ ਪੜ੍ਹਿਆ, ਚੜਿਆ ਕਹਿਰ ਚਰਿੱਤਰ ਜੋ ਵਰਤ ਜਾਵੇ, ਕਿ ਜ਼ੁਲਮ ਤੇ ਆ ਗਿਆ ਦੇਖੋ ਲੇਕਿਨ ਜੋ ਹੋਣਾ ਹੋ ਜਾਵੇ। ਇਸ ਤਰ੍ਹਾਂ ਵੀ ਇਹਨੂੰ ਪੜ੍ਹਿਆ ਜਾ ਸਕਦਾ ਹੈ। ਚਲਿੱਤਰ ਜਿਹੜਾ ਫਿਰ ਉਹਦੇ ਨਾਲ ਹੋ ਜਾਏਗਾ ਕਿ ਲੂਣਾ ਦਾ ਦੇਖੋ ਜੀ ਚਲਿੱਤਰ ਕੀ ਹੁੰਦਾ। ਠੀਕ ਹੈ। ਮੈਂ ਜਿਹੜਾ ਪੜ੍ਹ ਰਿਹਾ ਨਾ ਨੁਸਖਾ, ਇਹ ਹੈਗਾ, ਇਹਨੇ ਲਿਖਿਆ ਕਿ ਚੜਿਆ ਕਹਿਰ ਚਲਿੱਤਰ ਜੋ ਵਰਤਦਾ ਏ, ਔਰ ਇਹਦਾ ਮਤਲਬ ਹੀ ਇਹਨਾਂ ਨੇ ਲਿਖਿਆ ਕਿ ਚਲਿੱਤਰ ਕਰਨੇ ਮਤਲਬ ਕਿ ਪਖੰਡ ਕਰਨੇ। ਹਾਂ, ਪਖੰਡ ਕਰਨੇ ਜਾਂ ਕਿਸੇ ਨੂੰ ਮਤਲਬ ਕਿ ਡਿਸੀਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਵਿੱਚ ਪਖੰਡ ਕਰ ਰਹੀ ਆ। ਔਰ ਇਹ ਹੈਗਾ, ਇਹ ਬੜੀ ਪੁਰਾਣੀ ਕਿਤਾਬ ਹੈ, 1996 ਦੀ ਇਹ ਬਣੀ ਆ। ਔਰ ਮੇਰੇ ਖਿਆਲ ਪੰਜਾਬੀ ਯੂਨੀਵਰਸਿਟੀ ਨੇ ਵੀ ਆਥੋਰਾਈਜ਼ ਕੀਤੀ ਆ। ਪਰ ਬੜਾ ਡਿਟੇਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਚਲਿੱਤਰ ਜਿਹੜਾ, ਯੂ ਰਾਈਟ, ਇਟਸ ਅ ਨੈਗੇਟਿਵ। ਔਰ ਸੁਸਾਇਟੀ ਨੇ ਇਹ ਚਲਿੱਤਰ ਸਾਰੇ ਔਰਤਾਂ ਦੇ ਉੱਤੇ ਥੱਪ ਦਿੱਤੇ ਨੇ। ਪਰ ਚਲਿੱਤਰ ਤਾਂ ਬੰਦੇ ਵੀ ਕਰਦੇ ਨੇ। ਮੈਂ ਜਿੱਦਾਂ ਐਗਜ਼ਾਮਪਲ ਦਿੱਤੀ ਆ ਕਿ ਨਿਕਲਸ ਮਾਕੀਆਵੈਲ ਜਿਹੜਾ ਕੀਤਾ, ਉਹਨੇ ਚਲਿੱਤਰ ਤੇ ਪਖੰਡ ਤੇ ਝੂਠ ਬੋਲਣਾ ਤੇ ਦਗਾਬਾਜ਼ੀਆਂ ਕਰਨ ਦੇ, ਰਾਜਿਆਂ ਨੂੰ ਰਾਜ ਕਰਨ ਦੇ ਤਰੀਕੇ ਜਿਹੜੇ ਦੱਸੇ ਨੇ, ਉਹ ਤਾਂ ਆਈ ਓਪਨਰ ਨੇ। ਜੀ ਬਿਲਕੁਲ। ਉਹਨੇ ਤਾਂ ਦੁਨੀਆ ਨੂੰ ਇਹ ਦੱਸਿਆ ਕਿ ਜਿਹੜੇ ਪੁਰਾਣੇ ਪਲੇਟੋ ਤੇ ਉਹ ਸੁਪਰ ਨੈਚੁਰਲ ਪਾਵਰਸ ਨੇ, ਤਾਂ ਉਹਨਾਂ ਦੇ ਹਿਸਾਬ ਨਾਲ ਕਿਹੜੀ ਚੀਜ਼ ਸੱਚੀ ਆ ਤੇ ਕੀ ਅਲਟੀਮੇਟ ਟਰੂਥ ਹੈ, ਉਹ ਸਾਰਿਆਂ ਨੂੰ ਜੇ ਮਾਡਰਨਿਜ਼ਮ ਦੀ, ਮਟੀਰੀਅਲਿਜ਼ਮ ਦੀ ਜੇ ਅੱਗੇ ਪ੍ਰੋਪੇਗੇਸ਼ਨ ਕੀਤੀ ਤਾਂ ਮਾਕੀਆਵੈਲ ਨੇ ਕੀਤੀ ਆ। ਉਹ ਕਹਿੰਦਾ ਦੁਨੀਆ ਨੂੰ ਦੇਖੋ ਜੋ ਲੋਕ ਕਰਦੇ ਨੇ, ਰਿਐਲਿਟੀ ਦੇਖੋ, ਨੋਟ ਕਿ ਤੁਸੀਂ ਕੋਈ ਉੱਪਰੋਂ ਸਪਿਰਿਚੁਅਲ ਗੱਲ ਹੈਗੀ ਜਾਂ ਫਲਾਨੀ ਗੱਲ ਹੈਗੀ ਆ, ਐਸੀ ਕੋਈ ਗੱਲ ਨਹੀਂ। ਸਹੀ, ਨਿਕੋਲੋ ਮੈਕਿਆਵੈਲੀ। ਯੈਸ, ਅਸੀਂ ਇਨਫੈਕਟ ਉਹਦੇ ਗਏ ਨਾ ਜਦੋਂ, ਬੜੀ ਇੰਟਰਸਟਿੰਗ ਸਟੋਰੀ। ਅਸੀਂ ਉਹਦੇ ਆਫਿਸ ਜਾਂ ਉਹਦਾ ਘਰ ਜਿਹੜਾ ਹੈਗਾ, ਉਹਨੇ ਨਾਲ ਹੀ ਆਫਿਸ ਬਣਾਇਆ। ਉਹਨੇ ਵਿਚਕਾਰ ਦੀ ਸੜਕ ਜਾਂਦੀ ਆ, ਥੱਲਿਓਂ ਦੀ ਸੜਕ ਦੇ ਇੱਕ ਟਨਲ ਬਣਾ ਕੇ ਦੂਜੇ ਪਾਸੇ ਆਪਣਾ ਘਰ ਬਣਾਇਆ। ਸੋ ਮਤਲਬ ਇੰਨਾ ਸੀਕ੍ਰੀਟਿਵ ਉਹ ਬੰਦਾ ਸੀ ਖੁਦ ਆਪਣੇ ਆਪ, ਕਿ ਲੋਕਾਂ, ਉਹ ਐਡਵਾਈਜ਼ਰ ਸੀ ਔਰ ਉਹਨਾਂ ਦਾ ਸਾਰਿਆਂ ਦਾ ਮਾਸਟਰ ਸੀ, ਕਿ ਸਾਰੇ ਰਾਜਿਆਂ ਨੂੰ ਐਡਵਾਈਜ਼ ਕਰਦਾ ਸੀ ਕਿ ਕਿਵੇਂ ਚਲਿੱਤਰ ਤੇ ਫਰਾਡ ਤੇ ਪਖੰਡ ਕਰਕੇ ਰਾਜ ਕਰਨਾ। ਔਰ ਤੁਹਾਨੂੰ ਪਤਾ ਇਹ ਜ਼ਮਾਨਾ, ਇਨਫੈਕਟ ਕੋਇਨਸੀਡੈਂਟਲੀ 1469 ਦੇ ਵਿੱਚ, ਉਸੇ ਸਾਲ ਹੀ ਉਹਦਾ ਜਨਮ ਹੋਇਆ ਜਦੋਂ ਬਾਬੇ ਨਾਨਕ ਦਾ ਜਨਮ ਹੋਇਆ, 1469। ਤੁਸੀਂ ਵੈਸਟ ਦੇ ਵਿੱਚ ਉਹ ਦੇ ਰਿਹਾ ਤੇ ਇੱਧਰ ਈਸਟ ਦੇ ਵਿੱਚ ਬਾਬਾ ਨਾਨਕ ਸਪਿਰਿਚੁਅਲਿਟੀ ਦੀਆਂ ਗੱਲਾਂ ਕਰ ਰਹੇ ਨੇ। ਇਹ ਚਲਿੱਤਰ ਦੇ ਬਾਰੇ ਜੋ ਉਹਨੇ ਦੁਨੀਆ ਨੂੰ ਸਿਖਾਇਆ। ਔਰ ਇਨਫੈਕਟ ਉਹਦੇ ਜਿਹੜੇ ਲਿਖੇ ਫਾਰਮੂਲੇ ਨੇ ਨਿਕਲਸ ਮਾਕੀਆਵੈਲੀ ਦੇ, ਉਹ ਸਾਰੇ ਰਾਜੇ, ਮਹਾਰਾਜੇ ਔਰ ਈਵਨ ਸਾਰੇ ਪੋਲੀਟੀਸ਼ੀਅਨਸ ਯੂਜ਼ ਕਰਦੇ ਨੇ।
ਕਿ ਦੁਨੀਆ ਨੂੰ, ਲੋਕਾਂ ਨੂੰ ਕਿਵੇਂ ਬੇਵਕੂਫ ਬਣਾਉਣਾ। ਹਾਂ ਉਹ ਬੜਾ ਮਸ਼ਹੂਰ ਹੈ ਉਹ ਜੰਗ ਤੇ ਮੁਹੱਬਤ ਚ ਸਭ ਜਾਇਜ਼ ਹੈ, ਉਹਦੀ ਬੜੀ ਵੱਡੀ ਮਸ਼ਹੂਰ ਕੋਟੇਸ਼ਨ ਹੈ, ਐਵਰੀਥਿੰਗ ਇਜ਼ ਬਿਲਕੁਲ। ਪਰਮਿਟਡ ਇਨ ਲਵ ਐਂਡ ਵਾਰ। ਹਮ, ਮੇਰੇ ਹਾਲ ਅੱਗੇ ਚਲੀਏ, ਟਾਈਮ ਕਾਫੀ ਹੋ ਗਿਆ ਤੇ ਅਸੀਂ ਇੱਕੋ ਹੀ ਬੰਦ ਪੜਿਆ। ਤੋਏ ਤਾਲਿਆਂ ਮੇਰਿਆ ਘੇਰ ਆਂਦਾ, ਮੇਰੀ ਕਿਸਮਤ ਨੇ ਮੈਨੂੰ ਘੇਰ ਲਿਆ। ਲੂਣਾ ਆਪਣੇ ਆਪ ਨੂੰ ਕਹਿ ਰਹੀ ਹੈ ਸ਼ਾਇਦ, ਲੂਣਾ ਇੱਕ ਦਲੀਲ ਤੇ ਫਿਕਰ ਬੰਨੇ, ਇੱਕ ਆਰਗੂਮੈਂਟ ਕਰਦੀ ਹੈ ਆਪਣੇ ਆਪ ਨਾਲ, ਸੋਚਦੀ ਹੈ ਮੈਂ ਵੀ ਸਵਰਗ ਪ੍ਰਾਪਤੀ ਥਿਉਣੀ ਆ, ਮੈਨੂੰ ਵੀ ਜਿਹੜੀ ਹੈ ਜੋ ਮੈਂ ਹਾਸਲ ਕਰਨਾ ਚਾਹੁੰਦੀ ਹਾਂ ਵੇਸ਼ਤ ਉਹਨੂੰ ਮੈਂ ਮਿਲ ਜਾਏਗੀ, ਮੈਨੂੰ ਮੈਂ ਵੀ ਸਵਰਗ ਹੋ ਜਾਵਾਂਗੀ। ਔਰ ਦੇਖੋ ਸਵਰਗ ਦਾ ਲਫ਼ਜ਼ ਉਹ ਇਸਤੇਮਾਲ ਕਰ ਰਹੀ ਹੈ, ਬੜਾ ਇੰਟਰਸਟਿੰਗ ਹੈ। ਪੂਰਾ ਭਗਤ ਜੋ ਆਖਿਆ ਇੱਕ ਮੰਨੇ, ਲੱਗੀ ਦੇੜ ਲੰਗਾਰ ਅਸਮਾਨ ਤਾਈਂ, ਉਹਦੀ ਸਾਬਤੀ ਦੇ ਵਿੱਚੋਂ ਥੰਮ ਭੰਨੇ। ਅਸਮਾਨ ਜਿਹੜਾ ਇਹਨੂੰ ਸ਼ੈਲਟਰ ਦੇ ਤੌਰ ਤੇ ਆਮ ਤੌਰ ਤੇ ਲਿਆ ਜਾਂਦਾ ਹੈ, ਮੇਰੇ ਉੱਤੇ ਅਸਮਾਨ ਡਿੱਗ ਪਿਆ, ਯਾਨੀ ਕਿ ਮੇਰਾ ਬਿਲਕੁਲ ਹੀ ਮੈਂ ਤਬਾਹ ਬਰਬਾਦ ਹੋ ਗਿਆ, ਮੈਂ ਸ਼ੈਲਟਰਲੈਸ ਹੋ ਗਿਆ। ਤੇ ਅਸਮਾਨ ਉੱਤੇ ਜਿਹੜੀ ਛੱਤ ਹੈ ਬੰਦੇ ਦੇ ਉੱਤੇ, ਉਹ ਮੁਰਾਦ ਹੈ, ਉਹ ਵੀ ਉਹਨੇ ਭੰਨ ਦਿੱਤੀ ਹੈ, ਜਿਹੜੀ ਟੀਅਰ ਡਾਊਨ ਕਰ ਦਿੱਤੀ ਹੈ। ਕਾਦਰ ਯਾਰ ਮੀਆਂ ਤ੍ਰਿਮਤੀ ਹੰਸ ਯਾਰੀ, ਜ਼ਾਲਮ ਔਰਤ ਜਿਹੜੀ ਹੈ ਉਹ ਹੁਣ ਥਾਲ ਦੇ ਵਿੱਚ ਲੂਣ ਨੂੰ ਭੰਨਣ ਦੀ ਕੋਸ਼ਿਸ਼ ਕਰ ਰਹੀ ਹੈ। ਥਾਲ ਦੇ ਵਿੱਚ ਜਦੋਂ ਲੂਣ ਨੂੰ ਤੁਸੀਂ ਭੰਨੋ ਤੇ ਉਹ ਭੰਨਿਆ ਨਹੀਂ ਜਾਂਦਾ, ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ, ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਉਹਦੇ ਤੋਂ, ਉਹ ਥਾਲ ਹਿਲਦਾ ਹੈ ਲੇਕਿਨ ਲੂਣ ਉਹਦੇ ਵਿੱਚ ਟੁੱਟਦਾ ਨਹੀਂ ਹੈ। ਇਹ ਹੁਣ ਤੁਸੀਂ ਇਹਦੀਆਂ ਰਮਜ਼ਾਂ ਜਿਹੜੀਆਂ ਨੇ ਖੋਲੋ। ਮੈਂ ਖਿਆਲ ਅਗਰ ਮੈਂ ਦੋ ਲਫ਼ਜ਼ਾਂ ਚ ਬਿਆਨ ਕਰਾਂ ਤੇ ਇਹ ਜਿਹੜਾ ਸਟੈਂਜ਼ਾ ਤੁਸੀਂ ਪੜ੍ਹਿਆ ਤੋਏ ਵਾਲਾ, ਇਟ ਇਜ਼ ਅ ਕੰਪਲੀਟ ਜਿਹੜੀ ਸਟਰਗਲ ਹੈ ਉਹਦੇ ਦਿਮਾਗ ਦੇ ਅੰਦਰ ਚੱਲਦੀ ਪਈ ਹੈ, ਉਹਨੂੰ ਰਿਫਲੈਕਟ ਕਰਦਾ ਪਿਆ ਪੂਰਾ ਪੂਰਾ। ਔਰ ਉਹਦੇ ਵਿੱਚ ਉਹ ਹਰ ਕਿਸਮ ਦੀ ਸੈਕੂਲਰ ਤੇ ਰਿਲੀਜੀਅਸ ਜਿਹੜੀ ਲੌਜਿਕ ਹੈ ਦੋਵੇਂ ਲਿਆ ਰਹੀ ਹੈ, ਆਪਣੇ ਆਪ ਨੂੰ ਕਨਵਿੰਸ ਕਰਦੀ ਪਈ ਹੈ ਕਿ ਮੈਂ ਠੀਕ ਕਰਨੀ ਪਈ ਹਾਂ। ਔਰ ਮੇਰੇ ਖਿਆਲ ਸਮਾਨ ਵੱਲ ਤੱਕਣਾ, ਰੱਬ ਵੱਲ ਤੱਕਣਾ ਵੀ ਮੈਨੂੰ ਸ਼ਾਇਦ ਲੱਗਾ ਕਿ ਜਿਵੇਂ ਰੱਬ ਨੂੰ ਕਹਿ ਰਹੀ ਹੈ ਕਿ ਤੂੰ ਮੇਰੀ ਇਸ ਐਟੀਟਿਊਡ ਨੂੰ ਜਾਂ ਬਿਹੇਵੀਅਰ ਨੂੰ ਜਸਟੀਫਾਈ ਕਰੀ, ਕਿ ਫਿਰ ਲਫ਼ਜ਼ ਸਵਰਗ ਯੂਜ਼ ਕਰਨਾ। ਉਹ ਵਿੱਚ ਸੈਕੂਲਰ ਵੀ ਹੈ, ਜਿੱਥੇ ਉਹਨੂੰ ਸੈਕੂਲਰ ਹੋਣਾ ਚਾਹੀਦਾ, ਜਿੱਥੇ ਉਹ ਰਿਲੀਜੀਅਸ ਹੈ ਉੱਥੇ ਰਿਲੀਜੀਅਸ ਟਰਮੀਨੋਲੋਜੀ ਜਾਂ ਲੈਂਗੁਏਜ ਜਾਂ ਡਿਕਸ਼ਨ ਵੀ ਯੂਜ਼ ਕਰਦੀ ਪਈ ਹੈ। ਔਰ ਆਖਰੀ ਲਾਈਨ ਜਿਹੜੀ ਹੈ ਉਹ ਫਿਰ ਕਾਦਰ ਯਾਰ ਤਰੀਮਤ ਹੰਸਿਆਰੀ, ਇੱਥੇ ਉਹਨੇ ਹੁਣ ਸਪੈਸੀਫਾਈ ਕੀਤਾ ਹੈ ਇਸ ਲਾਈਨ ਦੇ ਵਿੱਚ ਉਹਨੂੰ। ਲੇਕਿਨ ਜੇ ਚੀਜ਼ ਮੈਨੂੰ ਇੰਟਰਸਟਿੰਗ ਲੱਗੀ ਹੋਗੀ ਕਿ ਲੂਣਾ ਤੋਂ ਉਹਨੇ ਲੂਣ ਦਾ ਜਿਹੜਾ ਇਸਤੇਮਾਲ ਕੀਤਾ ਹੈ ਆਖਰੀ ਲਾਈਨ ਵਿੱਚ, ਦੈਟ ਇਜ਼ ਵੈਰੀ ਇੰਟਰਸਟਿੰਗ, ਕਿ ਪੰਨਨ ਲੂਣ ਲੱਗੀ ਵਿੱਚ ਥਾਲ ਛੰਨੇ। ਮੇਰੇ ਖਿਆਲ ਇੱਥੇ ਲੱਗ ਰਿਹਾ ਕਿ ਜਿਵੇਂ ਥਾਲ ਜਿਹੜਾ ਵੀ ਉਹ ਰਿਪਰੈਜ਼ੈਂਟ ਕਰ ਰਿਹਾ ਇੱਕ ਰੋਇਲ ਉਹਦੇ ਸੈਟਿੰਗ ਨੂੰ, ਕਿ ਥਾਲ ਜਿਹੜਾ ਛੰਨੇ ਦਾ ਜਿਹੜਾ ਥਾਲ ਛੰਨਾ ਜਿਹੜਾ ਉਹ ਰੋਇਲ ਸੈਟਿੰਗ ਹੈ, ਤੇ ਉਹਦੇ ਵਿੱਚ ਲੂਣਾ ਹੈਗੀ ਜਿਹੜੀ ਕੁੱਟੀ ਜਾ ਰਹੀ ਪਰ ਕੁੱਟੀ ਨਹੀਂ ਜਾ ਸਕਦੀ। she wants to be broken into a natural state of existence, ਲੇਕਿਨ ਨਹੀਂ ਹੋ ਸਕ ਰਹੀ ਉਹ ਕਿਉਂਕਿ ਉਹ ਥਾਲ 'ਚ, because she is in a royal setting, ਲੇਕਿਨ ਅੰਦਰੇ ਉਹ ਇੱਕ ਹਿਊਮਨ ਬੀਇੰਗ ਹੈ। ਇੰਜ ਲੱਗਿਆ ਮੈਨੂੰ ਜਿਵੇਂ ਕਿ ਇਹ ਕੋਈ ਮੈਟਾਫੋਰਿਕਲੀ ਯੂਜ਼ ਕਰਦਾ ਪਿਆ ਇੱਥੇ, ਕਿ ਲੂਣ ਤੇ ਥਾਲ ਦੇ ਚ ਲੂਣ ਦਾ ਹੋਣਾ। ਲੂਣ ਜਿਹੜਾ ਵੇ ਉਹ ਇੱਕ ਰੌਕ ਹੈ, ਪੀਸ ਆਫ ਰੌਕ ਹੈ, ਤੇ ਥਾਲ ਜਿਹੜਾ ਉਹ ਰਿਪਰੈਜ਼ੈਂਟੇਸ਼ਨ ਹੈ ਕਿ ਰੋਇਲ ਸੈਟਿੰਗ ਹੈ, ਉਹਦੇ ਵਿੱਚ ਲੂਣ ਪਿਆ। ਮੇਰਾ ਧਿਆਨ ਇੱਧਰ ਗਿਆ ਥੋੜਾ ਜਿਹਾ, ਬਸ ਸ਼ਾਇਦ ਮੈਂ ਨਹੀਂ ਬੋਲਣਾ ਸੀ। ਅੱਛਾ, ਇਹ ਥਾਲ ਛੰਨੇ ਕਿਸ ਸੈਂਸ ਵਿੱਚ ਆ ਰਿਹਾ? ਛੰਨੇ ਥਾਲ ਜਿਹੜਾ ਥਾਲ ਛੰਨੇ ਨਾ, ਉਸ ਜ਼ਮਾਨੇ ਦੇ ਵਿੱਚ, ਪੁਰਾਣੇ ਜ਼ਮਾਨੇ ਦੇ ਵਿੱਚ ਘਰਾਂ ਦੇ ਵਿੱਚ ਹੁੰਦੇ ਸਨ, ਹਰ ਘਰ 'ਚ ਹੁੰਦੇ ਸੀ ਥਾਲ ਤੇ ਛੰਨੇ ਵੀ। ਥਾਲ 'ਚ ਉਹ ਚੌਲਾਂ ਨੂੰ ਛੱਟਦੇ ਸਨ, ਛੰਨੇ 'ਚ ਜਿਹੜਾ ਦੁੱਧ ਪਾਇਆ ਜਾਂਦਾ ਸੀ, ਦਹੀਂ ਪਾਇਆ ਜਾਂਦਾ ਸੀ। ਇਹ ਆਮ ਵਰਤੋਂ ਦੇ ਭਾਂਡੇ ਨੇ, ਹੁਣ ਤੱਕ ਇਸਤੇਮਾਲ ਨਹੀਂ ਕੀਤੇ ਜਾਂਦੇ,
ਲੇਕਿਨ ਇਹਨਾਂ ਦੇ ਆਮ ਜਿਹੜਾ ਲੂਣ ਜਿਹੜਾ ਹੈ ਉਹ ਬੜੀ ਇੱਕ ਰੇਅਰ ਕੋਮੋਡਿਟੀ ਸੀ, ਬੜੀ ਘੱਟ ਦਸਤਿਆਬ ਹੈਗੀ ਸੀ। ਉਹਦੇ ਵਿੱਚ ਥੱਲਿਆਂ ਦੇ ਵਿੱਚ ਪਾ ਕੇ ਲੂਣ ਨੂੰ ਕੁੱਟਣ ਦਾ ਮਤਲਬ ਹੈ ਕਿ ਉਹ ਇੱਕ ਐਸਾ ਕੰਮ ਕਰਨ ਲੱਗੀ ਹੈ ਜਿਹੜਾ ਮੁਮਕਿਨ ਨਹੀਂ ਹੈ। ਲੂਣ ਨੇ ਨਹੀਂ ਟੁੱਟਣਾ। ਔਰ ਲੂਣ ਜਿਹੜਾ ਲੂਣ ਵੀ ਕਹਿੰਦਾ ਨੇ ਅੱਛਾ ਕਿਹਾ। ਇਹ ਇੱਕ ਖਾਸ ਜਿਹੜਾ ਹੈ ਪੁਰਾਣੇ ਜ਼ਮਾਨੇ 'ਚ ਜਿਹੜੇ ਸ਼ੱਕਰ ਹੈ ਉਹ ਬਹੁਤ ਹੀ ਨਾਯਾਬ ਸੀ, ਗਰੀਬਾਂ ਵਾਸਤੇ ਆਲਮੋਸਟ ਨਾਨ ਅਵੇਲੇਬਲ ਸੀ। ਅਮੀਰ ਲੋਕ ਖਾਂਦੇ ਸੀ, ਮਠਾਈ ਉਹਨਾਂ ਕੋਲ ਹੁੰਦੀ ਸੀ, ਉਹੀ ਖਾਂਦੇ ਸੀ। ਗਰੀਬਾਂ ਕੋਲ ਲੂਣ ਹੁੰਦਾ ਸੀ ਤੇ ਉਹ ਲੂਣ ਪਾ ਲੈਂਦੇ ਸੀ ਆਟੇ ਦੇ ਵਿੱਚ। ਬਾਬਾ ਫਰੀਦ ਦੇ ਵੀ ਕਈ ਦੋੜੇ ਨੇ, ਇੱਕ ਨਾ ਆਟਾ ਅਗਲਾ, ਇੱਕ ਨਾ ਲਾਹੀ ਲੂਣ, ਅੱਗੇ ਗਏ ਸੁੰਜਾਬਸਣ ਚੋਟਾ ਖਾਸੀ ਕੌਣ। ਅਮਰਜੀਤ ਇਹੀ ਹੈ ਨਾ? ਹਾਂਜੀ, ਨਹੀਂ ਮੈਂ ਇੱਕ ਨਾ ਥੋੜਾ ਦੇਖਿਆ। ਹਾਂ ਤੁਸੀਂ ਕਰ ਲਓ ਗੱਲ ਖਤਮ। ਹਾਂ ਬਸ ਖਤਮ ਹੋ ਗਈ ਮੇਰੀ। ਮੈਂ ਉਹਨਾਂ ਨੂੰ ਵਰਤਾ ਜੀ ਨੂੰ ਲੂਣ ਦਾ ਸਮਝਾ ਰਿਹਾ ਸਾਂ। ਅੱਛਾ, ਮੈਂ ਦੇਖ ਰਿਹਾ ਸੀ ਕਿ ਜਿਹੜਾ ਦੇਖੋ ਇਹ ਵੀ ਅਖੀਰਲੀਆਂ 2 ਲਾਈਨਾਂ ਨੇ ਜਿਹੜੀਆਂ ਕਾਦਰ ਯਾਰ ਨੇ ਲਿਖੀਆਂ ਕਿ ਕਾਦਰ ਯਾਰ ਤਰੀਮਤ ਹੈ ਸਿਆਰੀ। ਇੱਕ ਤਾਂ ਉਹਨੇ ਕਾਦਰ ਯਾਰ ਮੇਰੇ ਖਿਆਲ ਆਪਣੇ ਵੱਲੋਂ ਕਹਿ ਰਿਹਾ ਕਿ ਇਹ ਹੈ ਸਿਆਰੀ ਔਰਤ, ਲੂਣਾ ਨੂੰ ਕਹਿ ਰਿਹਾ। ਲੂਣ ਭੰਨਣਾ ਥਾਲ ਦੇ ਵਿੱਚ ਜਾਂ ਛੰਨੇ ਦੇ ਵਿੱਚ ਲੂਣ ਭੰਨਣਾ ਇੱਕ ਮੁਹਾਵਰਾ ਹੈ ਪੰਜਾਬੀ ਦਾ। ਇਹਦਾ ਮਤਲਬ ਹੈ ਕਿ ਝੂਠ ਬੋਲਣਾ, ਕੁਫਰ ਤੋਲਣਾ, ਜਾਂ ਕਿ ਉਹ ਕੰਮ ਕਰਨਾ ਜਿਹਦਾ ਅੰਜਾਮ ਹਮੇਸ਼ਾ ਬੁਰਾ ਹੋਵੇ। ਜਿੱਦਾਂ ਕਿ ਵਾਰਿਸ ਸ਼ਾਹ ਨੇ ਵੀ ਆਪਣੀ ਲਾਈਨ ਦੇ ਵਿੱਚ ਇੱਕ 'ਚ ਲਿਖਿਆ ਕਿ ਵਾਰਿਸ ਸ਼ਾਹ ਸ਼ੈਤਾਨ ਬਦਨਾਮ ਕਰਸੋ, ਲੂਣ ਥਾਲ ਦੇ ਵਿੱਚ ਭੰਨਾਇਆ ਨਹੀਂ। ਥਾਲ ਦੇ ਵਿੱਚ ਲੂਣ ਭੰਨਣਾ ਜਾਂ ਛੰਨੇ ਵਿੱਚ ਲੂਣ ਭੰਨਣਾ ਹਮੇਸ਼ਾ ਉਹ ਕੰਮ ਕਰਨਾ ਜਿਹਦੇ ਰਿਜ਼ਲਟਸ ਮਾੜੇ ਹੋਣਗੇ। ਸੋ ਮੇਰੇ ਖਿਆਲ ਪਹਿਲੇ ਦੇ ਨਾਲ ਹੀ ਇਹ ਵੀ ਟੱਕਰਦੀ ਕਿ ਇਹ ਔਰਤ ਹੈ ਜੋ ਹੈਸੀਆਰੀ ਔਰਤ ਹੈ, ਉਹ ਕੰਮ ਕਰ ਰਹੀ ਹੈ ਜਿਹਦਾ ਅੰਜਾਮ ਮਾੜਾ ਹੋਣਾ। ਔਰ ਇਹ ਤਾਂ ਮੈਂ ਦੇਖਿਆ ਮੁਹਾਵਰੇ ਦਾ ਮਤਲਬ ਕਿ ਕੁਫਰ ਤੋਲਣਾ, ਝੂਠ ਬੋਲਣਾ, ਕਿ ਉਹ ਕੰਮ ਕਰਨਾ ਜਿਹਦਾ ਅੰਜਾਮ ਮਾੜਾ ਹੋਵੇ, ਉਹਦੇ ਲੂਣ ਭੰਨਣਾ ਛੰਨੇ ਵਿੱਚ, ਮਤਲਬ ਮੁਹਾਵਰੇ ਦੇ ਹਿਸਾਬ ਨਾਲ। ਦੂਸਰਾ ਮੈਨੂੰ ਐਸਾ ਲੱਗਾ ਕਿ ਪੰਨਨ ਲੂਣ ਲੱਗੀ ਵਿਜੇ ਥਾਲ ਛੰਨੇ, ਕਿਉਂਕਿ ਥਾਲੀ ਤੇ ਛੰਨੇ 'ਚ ਲੂਣ ਨਹੀਂ ਭੁੰਨਿਆ ਜਾ ਸਕਦਾ ਕਿ ਉਹ ਇਹ ਕੰਮ ਕਰਨਾ ਚਾਹ ਰਹੀ ਹੈ ਜੋ ਕਿ ਹੋ ਨਹੀਂ ਸਕਦਾ। ਮਤਲਬ ਕਿ ਲੂਣਾ ਦਾ ਪੂਰਨ ਭਗਤ ਨੂੰ ਐਂਟਾਈਸ ਕਰਨ ਦਾ ਜਿਹੜਾ ਕੰਮ ਹੈ ਉਹ ਹੋਣਾ ਨਹੀਂ, ਬਟ she is willing to take that task regardless of the consequences. ਇਹ ਬੜਾ ਰਿਵੋਲਟਿੰਗ ਰੈਵੋਲੂਸ਼ਨਰੀ ਐਟੀਟਿਊਡ ਦਿਖਾਇਆ ਉਹਦਾ ਨਾ ਕਿ ਹੁਣ ਭਾਵੇਂ ਮੈਂ ਹੈਗੀਆਂ ਰਾਣੀ ਆ, ਆਈ ਡੋਂਟ ਕੇਅਰ ਕਿ ਮੈਂ ਰਾਣੀ ਹੈਗੀ ਜਾਂ ਮੇਰੇ ਨਾਲ ਕੀ ਹੁੰਦਾ, ਮੈਂ ਹੁਣ ਜੋ ਹੋ ਰਿਹਾ ਉਹ ਮੈਂ ਕਰਕੇ ਛੱਡਣਾ ਰਿਗਾਰਡਲੈਸ। ਹਾਂ, ਲੇਕਿਨ ਤੁਸੀਂ ਇਹ ਵੀ ਦੇਖੋ ਨਾ ਕਿ ਉਹ ਰਾਣੀ ਤੇ ਹੈ ਲੇਕਿਨ ਉਹਦੇ ਇਖਤਿਆਰਾਤ ਕਿੰਨੇ ਨੇ? ਹੈ ਹੀ ਨਹੀਂ। ਉਹ ਮਹਿਲ ਵਿੱਚ ਰਾਜਾ ਉਹਦੇ ਹੱਥ 'ਚ, ਹੋਰ ਇਖਤਿਆਰ ਉਹਨੂੰ ਕੀ ਚਾਹੀਦਾ? ਨਹੀਂ, ਮਹਿਲ ਵਿੱਚ ਤੁਸੀਂ ਜ਼ਿਆਦਾ ਕੈਦ ਹੋ ਸਕਦੇ ਹੋ। ਲੇਕਿਨ ਤੁਸੀਂ ਦੇਖੋ ਕਿ ਜੋ ਕੁਝ ਵੀ ਇਹਦੇ ਨਾਲ ਪੂਰਨ ਭਗਤ ਨਾਲ ਹੋਣਾ ਉਹ ਉਹੀ ਹੋਣਾ ਜੋ ਇਹਨੇ ਚਾਹਣਾ। ਹਾਂ, ਤੇ ਉਹ ਤੇ ਫਿਰ ਗੁੱਸੇ 'ਚ ਆ ਜਾਏਗੀ ਨਾ, ਫਿਰ ਤੇ ਉਹ ਕਾਲੀ ਮਾਂ ਬਣ ਜਾਏਗੀ ਨਾ ਕਿ ਤੂੰ ਮੇਰੀ ਗੱਲ ਨਹੀਂ ਮੰਨੀ। ਨਹੀਂ, ਮਾਂ ਨੂੰ ਚਿੱਟੀ ਰਹਿਣ ਦਿਓ। ਤੇ ਫਿਰ ਉਹਦੀ ਜਿਹੜੀ ਕੋਨੋਟੇਸ਼ਨ ਹੈ ਨਾ ਸਵਰਗ ਦੀ, ਜੰਨਤ ਦੀ, ਦੋਜ਼ਖ ਦੀ, ਉਹਦਾ ਜਿਹੜਾ ਪਲੇਅਰ ਹੈ ਉਹ ਉਹਦੀ ਜੰਨਤ ਹੈ। ਉਹ ਸੁਸਾਇਟੀ ਦਾ ਜਿਹੜਾ ਇੱਕ ਬਣਾਇਆ ਹੋਇਆ ਜੰਨਤ ਦੋਜ਼ਖ ਹੈ ਉਹਨੂੰ ਐਕਸੈਪਟ ਨਹੀਂ ਕਰ ਰਹੀ। ਬਿਲਕੁਲ ਸਹੀ, ਇਟਸ ਅ ਸਟੇਟ ਆਫ ਮਾਈਂਡ, ਸ਼ੇਕਸਪੀਅਰ ਨੇ ਜਿਵੇਂ ਕਿਹਾ। ਮਤਲਬ ਉਹ ਜਿਹੜੀ ਦੋਜ਼ਖ ਦੀ ਸਟੇਟ ਆਫ ਮਾਈਂਡ ਵਿੱਚ ਉਹ ਮਤਲਬ ਇੱਕ ਤਰ੍ਹਾਂ ਭੁੰਨ ਰਹੀ ਹੈ, ਉਹਦਾ ਆਪਣਾ ਆਪ ਭੁੰਨ ਰਿਹਾ ਹੈ। ਉਹ ਜਿਹਨੂੰ ਪਿੱਛੇ ਕਹਿੰਦੇ ਨੇ ਕਿ ਸਿਰ ਤੋਂ ਪੈਰ ਤੀਕਰ ਅੱਗ ਜਿਹੜੀ ਹੈ ਭੜਕ ਉੱਠੀ ਹੈ, ਤੇ ਉਹ ਉਹਦੀ ਵਾਸਤੇ ਉਹੀ ਹੈ ਜੰਨਤ ਤੇ ਦੋਜ਼ਖ ਦਾ ਮਾਇਆਰ। ਤੇ ਉਹ ਮਤਲਬ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੇ 2 ਡਿਫਰੈਂਟ ਕੈਰੈਕਟਰਸ ਇੱਕ ਦੂਜੇ ਦੇ ਸਾਹਮਣੇ ਖਲੋਤੇ ਨੇ, ਉਹਦੇ ਵਿੱਚ ਲੂਣਾ ਦੀ ਜਿਹੜੀ ਆਰਗੂਮੈਂਟਸ ਨੇ ਉਹ ਜ਼ਿਆਦਾ ਸਟਰੋਂਗ ਨੇ। ਹਾਂ, ਬਿਕੋਜ਼ ਲੂਣਾ ਜਿਹੜੀ ਹੈ ਉਹ ਇਹੀ ਆਰਗੂਮੈਂਟ ਹੈ ਨਾ ਕਿ ਪਹਿਲਾਂ ਲੂਣਾ ਆਪ ਦਲੀਲਾਂ ਦੇ ਫਿਕਰ ਬਣੇ, ਲੀਲਾ ਉਹ ਵੀ ਆਰਗੂਮੈਂਟ ਦੇ ਰਹੀ ਹੈ ਲੂਣਾ,
ਪੂਰਨ ਨੂੰ ਕਹਿ ਰਹੀ ਹੈ ਕਿ ਜੋ ਤੂੰ ਸੁਰਗ ਦੀ ਪ੍ਰਾਪਤੀ ਲਈ ਆਪਣਾ ਜੋਗੀ ਜਾਂ ਭਗਤ ਬਣਿਆ ਫਿਰਦਾ, ਮੈਨੂੰ ਵੀ ਉਸੇ ਸਵਰਗ ਦੀ ਲੋੜ ਹੈ ਜਿਹਦੀ ਤੈਨੂੰ ਲੋੜ ਹੈ, ਮੈਨੂੰ ਵੀ ਉਸੇ ਚੀਜ਼ ਦੀ ਲੋੜ ਹੈ, ਪਰ ਮੈਂ ਆਪਣੇ ਤਰੀਕੇ ਨਾਲ ਰਾਸਤੇ ਮੁਖਤਲਿਫ ਹਾਂ 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 ਆਰਗੂਮੈਂਟ ਹੈ, ਬੜੀ ਵਧੀਆ ਆਰਗੂਮੈਂਟ ਹੈ ਇਨਫੈਕਟ। ਤੇ ਉਹ ਮੈਂ ਇੱਕ ਵਾਰੀ ਨਾ ਰੌਕ ਲੂਣ ਦੀ ਆਂਦੀ ਸੀ ਤੇ ਮੈਨੂੰ ਅੰਦਾਜ਼ਾ ਹੈ ਕਿ ਜਿਹੜਾ ਕਹਿ ਰਹੇ ਨੇ ਨਾ ਪੰਨਨ ਲੂਣ ਲੱਗੀ ਵਿੱਚ ਤਾਲ ਛੰਨੇ, ਉਹ ਮੇਰੇ ਕੋਲ ਨਹੀਂ ਸੀ ਪੰਨਿਆ ਗਿਆ। ਨਹੀਂ ਪੰਨਿਆ ਜਾ ਸਕਦਾ ਨਹੀਂ ਨਾ, that is what he's pointing to. It's not gonna be possible. ਦੇਖੋ ਜਿਹੜਾ ਲੂਣ ਹੈ, ਅਗਰ ਲੂਣ ਦਾ ਜਿਹੜਾ ਰੌਕ ਹੁੰਦਾ ਵੇ, ਉਹ ਇੱਕ ਰੌਕ ਦੇ ਥਾਲੇ 'ਚ ਬੜਾ ਵੱਡਾ ਪੱਥਰ ਦਾ ਗੋਲ ਜਿਹਾ ਚੀਜ਼ ਹੁੰਦੀ, ਉਹਦੇ 'ਚ ਭੰਨਿਆ ਜਾਂਦਾ। ਜ਼ੁਬੈਰ ਸਾਹਿਬ ਇਸ ਤਰ੍ਹਾਂ ਨਹੀਂ ਹੈ ਨਾ, ਹੁਣ ਕੀ ਕਹਿੰਦੇ ਨੇ ਭਲਾ ਚੱਟੂ ਵੱਟਾ ਵਗੈਰਾ, ਚੱਟੂ ਵੱਟੇ 'ਚ ਭੰਨਿਆ ਜਾਂਦਾ ਹੈ। ਥਾਲ ਨਹੀਂ, ਚੱਟੂ ਵੱਟੇ ਵਿੱਚ ਵੀ ਨਹੀਂ ਸੀ ਹੋਇਆ। ਉਹਨਾਂ ਕਿਹਾ ਇਹਦੀ ਕੋਈ ਵੱਖਰੀ ਮਸ਼ੀਨ ਹੁੰਦੀ ਏ, ਉਹਦੇ ਵਿੱਚ ਪਿੱਛੋਂ ਹੀ ਹੋ ਕੇ ਆਂਦਾ ਹੈ। ਨਹੀਂ ਪੁਰਾਣੇ ਜ਼ਮਾਨੇ 'ਚ, ਹਾਂ ਪਹਿਲੇ ਹੋ ਸਕਦਾ ਹੋ ਜਾਂਦਾ ਹੋਏ, ਉਂਝ ਹੀ ਪਿਆ ਹੋਇਆ। ਅਸੀਂ ਕਰਦੇ ਰਹੇ ਘਰ ਦੇ 'ਚ, ਅਸੀਂ ਬਹੁਤ ਪੁਰਾਣੇ। ਅੱਛਾ ਚੱਲੀ ਜ਼ੁਬੈਰ ਸਾਹਿਬ ਪੜ੍ਹ ਲਈ ਅੱਗੇ ਇੱਕ ਹੋਰ, ਅਗਲਾ ਪੜ੍ਹ ਲੈਂਦੇ ਆ। ਜ਼ੁਬੈਰ ਸਾਹਿਬ ਪੜ੍ਹ ਲਈ ਅਗਲਾ ਪੜ੍ਹ ਕੇ ਤੇ ਅਸੀਂ ਵਾਈਂਡ ਅਪ ਕਰ ਲਈ। ਹਾਂ ਜੀ ਚਲੋ ਜੀ, ਹਰਦਾ ਜੀ ਪੜੋ। ਗੁਰਦਾਸ ਜੀ ਵੀ ਆਏ ਨੇ। ਹਾਂਜੀ ਪੜੋ। ਹਾਂ ਚਲੋ ਤੁਸੀਂ ਪੜ੍ਹ ਲਓ। ਪੂਰਨ ਤੇ ਲੂਣਾ ਦੀ ਗੱਲਬਾਤ। ਜ਼ੋਏ ਜ਼ਾਹਿਰਾ ਆਖਦੀ ਸ਼ਰਮ ਕਈ, ਮਾਈ ਮਾਈ ਨਾ ਰਾਜਿਆ ਆਖ ਮੈਨੂੰ, ਕੱਖੇ ਰੱਖ ਨਾ ਜੰਮਿਓ ਜਾਇਓ ਵੇ, ਮਾਤਾ ਆਖਣਾ ਏ ਖੋਖ ਕਹਿੰਦਾ ਨਾ, ਕੋਖ ਤੋਂ ਜੰਮਣਾ ਉਹਨੂੰ ਕੁੱਖੇ। ਕੁੱਖੇ ਰੱਖ ਨਾ ਜੰਮਿਓ ਜਾਇਓ ਵੇ, ਮਾਤਾ ਆਖਣਾ ਏ ਕਿਹੜੇ ਸਾਖ ਮੈਨੂੰ, ਹੋਗ ਉਮਰ ਤੇਰੀ ਮੇਰੀ ਇੱਕ ਰਾਜਾ, ਕਿਆ ਲਾਇਆ ਈ ਦਰਦ ਫਿਰਾਕ ਮੈਨੂੰ, ਕਾਦਰ ਯਾਰ ਨਾ ਸੰਗਦੀ ਕਹੇ ਲੂਣਾ, ਕਰ ਚਲਿਓ ਮਾਰ ਹਲਾਕ ਮੈਨੂੰ। ਹਾਂਜੀ, ਜ਼ਾਹਰਾ ਸ਼ਰਮ ਕੇ ਹੀ, ਕੋਈ ਲਫ਼ਜ਼ ਹੈ ਨਹੀਂ ਇਹਦੇ 'ਚ। ਹੋਗ ਜਿਹੜਾ ਹੈ, ਹੋਗ ਮਾਨੇ ਹੋਸੀ ਜਾਂ ਹੋਏਗਾ, ਤੇਰੀ ਮੇਰੀ ਇੱਕ ਉਮਰ ਹੈ, ਮੈਂ ਤੈਨੂੰ ਕੁੱਖ ਆਪਣੀ ਕੁੱਖ ਵਿੱਚ ਆਪਣੇ ਵਾਰਮ 'ਚ ਰੱਖ ਕੇ ਨਹੀਂ ਜੰਮਿਆ, ਇਸ ਲਈ ਤਾਂ ਮੈਂ ਤੇਰੀ ਮਾਂ ਨਹੀਂ ਹਾਂ। ਉਹ ਫਿਜ਼ੀਕੈਲਿਟੀ ਜਿਹੜੀ ਹੈ ਇੱਕ ਬੱਚੇ ਨੂੰ ਜੰਮਣ ਦੀ, ਉਹਦੀ ਗੱਲ ਕਰ ਰਹੀ ਹੈ ਉਹ। ਲਾਇਆ ਕਿਹਾ ਹੀ ਦਰਦ ਫਰਾਕ ਮੈਨੂੰ, ਕਰ ਯਾਰ ਨਾ ਸੰਗਦੀ ਕਹੇ ਲੂਣਾ ਕਰਚ। ਇੱਥੇ ਉਹ ਇਸ਼ਕ ਦੀ ਜਿਹੜੀ ਹੈ ਟਰਮੀਨੋਲੋਜੀ ਲੈ ਕੇ ਆ ਰਹੀ ਹੈ। ਇੱਕ ਪਾਸੇ ਉਹ ਕਹਿ ਰਹੀ ਹੈ ਕਿ ਮੈਂ ਤੈਨੂੰ ਕੁੱਖ ਤੋਂ ਨਹੀਂ ਜੰਮਿਆ, ਲਿਹਾਜ਼ਾ ਮੈਂ ਤੂੰ ਮੇਰਾ ਪੁੱਤਰ ਨਹੀਂ ਹੈ। ਉਹ ਡਿਫਾਈਨ ਕਰ ਰਹੀ ਹੈ ਕਿ ਪੁੱਤਰ ਉਹ ਹੁੰਦਾ ਜਿਹੜਾ ਉਹਨੇ ਕੁੱਖੋਂ ਜੰਮਿਆ ਹੋਵੇ, ਕਿਸੇ ਔਰਤ ਨੇ ਜਿਹੜਾ ਕੁੱਖੋਂ ਜੰਮਿਆ ਹੋਵੇ। ਲੇਕਿਨ ਦਰਦ ਫਰਾਕ ਔਰ ਚਲਿਓ ਮਾਰ ਹਲਾਕ ਮੈਨੂੰ, ਇਹਦੇ ਆਸ਼ਕੀ ਦੀਆਂ ਔਰ ਇਸ਼ਕ ਦੀਆਂ ਰਮਜ਼ਾਂ ਨੇ। ਇਹ ਕਿਉਂ ਆ ਰਹੀਆਂ ਨੇ? ਮੈਂ ਖਿਆਲ ਟ੍ਰਾਂਜੀਸ਼ਨ ਕਰ ਗਿਆ ਕਾਦਰ ਯਾਰ ਨਾ, ਕਿਉਂਕਿ ਜਿਹੜੀ ਇਸ਼ਕ ਜਿਹੜਾ ਨਾ ਉਹ ਪਹਿਲੇ ਫਿਜ਼ੀਕਲ ਹੈ, ਫਿਜ਼ੀਕਲ ਤੋਂ ਫਿਰ ਉਹ ਅਗਲੇ ਸਟੈਪ ਤੇ ਜਾਂਦਾ ਹੈ ਸਪਿਰਿਚੁਅਲ ਤੇ। ਤੇ ਉਹ ਮੇਰਾ ਪਿਛਲਾ ਜਿਹੜਾ ਫਰਸਟ ਇਨਕਾਊਂਟਰ ਸੀ ਦੈਟ ਵਾਸ ਫਿਜ਼ੀਕਲ ਸੈਟਲ, ਤੇ ਉਹ ਹੁਣ ਜਿਹੜੀ ਉਹ ਸੈਟੈਲਿਟੀ ਸੀ ਉਹ ਹੁਣ ਕਾਮ ਡਾਊਨ ਹੋ ਰਹੀ ਹੈ ਤੇ ਹੁਣ ਰਿਫਾਈਨ ਹੋ ਰਹੀ ਹੈ। ਤੇ ਉਹ ਜਿਹੜਾ ਸਫਰ ਸੀ ਨਾ, ਟ੍ਰਾਂਜੀਸ਼ਨ ਸੀ ਜਿਹੜੀ ਫਿਜ਼ੀਕਲ ਤੋਂ ਐਜ਼ ਇਸ਼ਕ ਤੱਕ ਦਾ, ਉਹ ਕਾਦਰ ਯਾਰ ਮੇਰੇ ਖਿਆਲ ਦਿਖਾਣਾ ਚਾਹ ਰਿਹਾ ਕਿ ਇਹ ਸਫਰ ਇਹ ਹੁੰਦਾ ਐਕਚੁਅਲੀ। ਉਹ ਜਿਹੜੀ ਉਹਦੀ ਸੈਕਸ਼ੂਅਲ ਡਿਜ਼ਾਇਰ ਜਿਹੜੀ ਕਿ ਪਿਛਲੀ ਦੋ ਬੰਦਾ ਚ ਕੋਨੋਟੇਸ਼ਨ ਨੈਗੇਟਿਵ ਲੈ ਰਹੀ ਸੀ, ਕਾਦਰ ਯਾਰ ਹੁਣ ਉਹਨੂੰ ਟ੍ਰਾਂਜੀਸ਼ਨ ਕਰ ਰਿਹਾ ਪੋਜ਼ਿਟਿਵ ਵੱਲ। ਆਈ ਲਾਈਕ, ਮੈਨੂੰ ਟ੍ਰਾਂਜੀਸ਼ਨ ਲੱਗ ਰਹੀ ਹੈ ਜਿਹੜੀ ਕਿ ਉਹ ਸਾਨੂੰ ਦੱਸਣਾ ਚਾਹ ਰਿਹਾ ਹੈ, ਸਮਝਾਉਣਾ ਵੀ ਚਾਹ ਰਿਹਾ ਹੈ ਕਿ ਇਸ਼ਕ ਦਾ ਸਫਰ ਜਿਹੜਾ ਹੈ ਉਹ ਫਿਜ਼ੀਕਲ ਤੋਂ ਸ਼ੁਰੂ ਹੋ ਕੇ ਤੇ ਫਿਰ ਉਹਦੇ ਸਟੈਪਸ ਹੈਗੇ ਨੇ। ਤੇ ਪਹਿਲੇ ਲੂਣਾ ਨੂੰ ਦਿਖਾਇਆ ਵਿਦ ਨੈਗੇਟਿਵ ਇਮੋਸ਼ਨਸ, ਲੇਕਿਨ ਫਿਰ ਉਹਨੇ ਕਿਹਾ ਨੈਗੇਟਿਵ ਹੁੰਦੇ ਨੈਗੇਟਿਵ ਨੇ, immediately you are amazed by somebody's physical beauty, but then ਉਹ calm down ਹੋ ਜਾਂਦੀ ਹੈ ਆਸਤਾ ਆਸਤਾ, and then it converts and transitions into ishq। ਇਹ ਮਨ ਸਮਝ ਲੱਗੀ ਥੋੜੀ ਜਿਹੀ। ਅੱਛਾ, ਮੈਨੂੰ ਇਹ ਲੱਗਦਾ ਹੈ ਕਿ ਅਸੀਂ ਕਿਉਂ ਨੈਗੇਟਿਵ ਪੋਜ਼ਿਟਿਵ ਦੋ ਮਤਲਬ ਉਹ ਕਿਉਂ ਐਕਸਟ੍ਰੀਮਸ ਕ੍ਰੀਏਟ ਕਰ ਰਹੇ ਹਾਂ ਕਿ ਫਿਜ਼ੀਕਲ ਜਿਹੜੀ ਅਟਰੈਕਸ਼ਨ ਹੈ ਉਹ ਨੈਗੇਟਿਵ ਹੈ ਤੇ ਜਿਹੜੀ ਕੋਈ ਪਤਾ ਨਹੀਂ ਇਲਹਾਮੀ ਉੱਲੂ ਹੀ ਟਾਈਪ ਦੀ ਹੋਏਗੀ ਉਹ
ਪੋਜ਼ਿਟਿਵ ਹੋਏਗੀ? ਮੈਨੂੰ ਤੇ ਇੱਕੋ ਹੀ ਲੱਗਦੀ ਹੈ। ਨਹੀਂ ਹੈ ਇੱਕੋ ਹੀ ਹੈ, ਲੇਕਿਨ ਉਹ ਇੱਕ ਜਿਹੜੇ ਨਾਈਵ ਰੀਡਰਸ ਨੇ ਨਾ, ਨਾਈਵ ਜਿਹੜੀ ਸੁਸਾਇਟੀ ਹੈ, ਹਾਂ ਜਿਹੜੀ ਇਹ ਇਨਸਟਿੰਕਟਿਵ ਐਟੀਟਿਊਡ ਨੂੰ ਨੈਗੇਟਿਵ ਲੈਂਦੀ ਹੈ, ਉਹਦੇ ਵੱਲ ਪੁਆਇੰਟ ਆਊਟ ਕਰਦਾ ਪਿਆ ਬੇਸਿਕਲੀ। ਅਸੀਂ ਐਗਰੀ ਕਰ ਚੁੱਕੇ ਹਾਂ ਫਰੋਮ ਆਵਰ ਰੀਡਿੰਗ ਪੁਆਇੰਟ ਆਫ ਵਿਊ, ਲੇਕਿਨ ਬੇਸਿਕਲੀ ਉਹ ਅਭੀ ਤੇ ਹਰ ਕਿਸਮ ਦੀ ਜਿਹੜੀ ਸੋਸ਼ਲ ਪੁਆਇੰਟ ਆਫ ਵਿਊ ਹੈ ਉਹਨੂੰ ਵੀ ਤੇ ਮੇਰੇ ਖਿਆਲ ਕੈਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੇ ਉਹ ਲੇਕਿਨ ਚਲ ਅਗਰ ਨੈਗੇਟਿਵ ਨਾ ਵੀ ਕਹੀਏ ਸੀ ਤੇ ਲੇਕਿਨ ਇਟ ਇਜ਼ ਜਰਨੀ ਫਰੋਮ ਫਿਜ਼ੀਕਲ ਟੂ ਸਪਿਰਿਚੁਅਲ। ਜਿਵੇਂ ਕਿ ਵੀਰਵਾਰ ਸ਼ਾਹ ਚ ਵੀ ਇੰਝ ਹੁੰਦਾ, ਐਸ ਸੂਨ ਐਸ ਜਿਉਂ ਹੀ ਹੀਰ ਦੀ ਰਾਂਝੇ ਨਾਲ ਨਜ਼ਰ ਲੱਗਦੀ ਹੈ, ਉਹ ਗੁੱਸੇ ਤੋਂ ਇੱਕੋ ਦਮ ਕਾਮ ਡਾਊਨ ਹੋ ਕੇ ਤੇ ਪੈਰਾਂ ਡਿੱਗ ਪੈਂਦੀ ਹੈ ਇੱਕੋ ਹੀ ਬੰਦ ਚ। ਅੱਛਾ, ਇਹ ਬੰਦ 'ਚ ਇਹ ਵੀ ਲੱਗਦਾ ਹੈ ਕਿ ਅਜੇ ਤੱਕ ਉਹ ਰਿਵੈਂਜਫੁਲ ਨਹੀਂ ਹੋਈ, ਅਜੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰ ਰਹੀ ਹੈ। ਦਰਦ ਰਿਜੈਕਸ਼ਨ ਫਰਾਕ ਲਾਇਆ, ਮੈਨੂੰ ਮਾਰ ਕੇ ਨਾ ਜਾ ਸਜਣਾ, ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਅਜੇ ਬੜੀ ਪੋਲਾਈਟ ਹੋ ਕੇ ਸਾਰੀ ਗੁਫ਼ਤਗੂ ਕਰ ਰਹੀ ਹੈ। ਅਜੇ ਤੱਕ ਉਹ ਰਿਵੈਂਜਫੁਲ ਨਹੀਂ ਹੋਈ ਕਿ ਮੈਂ ਹੁਣ ਤੈਨੂੰ ਛੱਡਾਂਗੀ ਨਹੀਂ ਤੇ ਮੈਂ ਤੈਨੂੰ ਦੱਸਾਂਗੀ ਇਹ ਉਹ ਅੱਗੇ ਜਾ ਕੇ ਆਏਗਾ। ਇੱਥੋਂ ਤੱਕ ਉਹ ਅਜੇ ਆਰਗੂਮੈਂਟੇਸ਼ਨ ਹੀ ਚੱਲ ਰਹੀ ਹੈ ਉਹਦੀ। ਬੜਾ ਸਾਈਕੋਲੋਜੀਕਲ ਲੈ ਕੇ ਚੱਲ ਰਿਹਾ ਹੈ ਬੰਦ ਇਹ ਬੰਦ ਦੇ ਵਿੱਚ ਉਹ ਬੜੇ ਸੌਫਟ ਹੈਗੀ ਹੈ, ਪਰ ਬਲਕਿ ਬੜੇ ਜਿਹੜੇ ਦਰਦ ਫਰਾਕ ਔਰ ਮੈਨੂੰ ਮਾਰ ਚੱਲਿਆ ਤੂੰ, ਬੜੀ ਜਿਹੜੇ ਔਰਤਾਂ ਦੇ ਜਿਹੜੇ ਬੜੇ ਖਾਸ ਜਿਹੜੇ ਨੇ ਮੈਟਾਫੋਰਸ ਫੀਮੇਲ ਦੇ, ਆਸ਼ਕੀ ਦੇ ਔਰ ਮੁਹੱਬਤ ਦੇ, ਉਹ ਇਸਤੇਮਾਲ ਕਰ ਰਹੀ। ਪਰ ਇੱਕ ਗੱਲ ਹੈ ਕਿ ਇਹ ਜਿਹੜਾ ਆਪਣਾ ਇਸ਼ਕ ਉਹਦੇ ਨਾਲ ਪਿਆਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਲਈ ਬੜੀ ਡੇਅਰਿੰਗਲੀ ਔਰ ਅਪ ਫਰੰਟ ਕਹਿ ਰਹੀ ਹੈ। ਉਹਦੇ 'ਚ ਕੋਈ ਮਤਲਬ ਵਿਸ਼ੀ ਵਾਸ਼ੀ ਵਾਲੀ ਗੱਲ ਨਹੀਂ, ਕਿ ਮਤਲਬ ਸਟ੍ਰੇਟ ਫਾਰਵਰਡ ਉਹਦੇ ਫੇਸ ਤੇ ਕਹਿ ਰਹੀ ਕਿ ਦਿਸ ਇਜ਼ ਵਾਟ ਆਈ ਵਾਂਟ ਫਰੋਮ ਯੂ। ਇਸ਼ਕ ਨਹੀਂ ਤੇ ਸਾਡੇ ਵਰਗੇ ਉਮਰ ਗੁਜ਼ਾਰ ਦਿੰਦੇ ਘਰ ਵਾਲੀ ਨੂੰ ਪ੍ਰਪੋਜ਼ ਕਰਨ ਦੇ ਲਈ, ਤੇ ਫਿਰ ਤੁੱਕੇ ਦੇ ਨਾਲ ਹੀ ਕੰਮ ਹੋ ਜਾਂਦਾ। ਉਹਨੇ ਤਾਂ ਡਾਇਰੈਕਟ ਕਹਿਤਾ ਆਊਟਰਾਈਟ। ਸਹੀ ਹੈ। ਇਹ ਤਾਂ ਤੁਸੀਂ ਬੜਾ ਵਿੱਚ ਜ਼ੂਮ ਹੈ ਨਹੀਂ ਫਿਕਰਾ ਕਹਿ ਰਹੇ ਹੋ। ਇਹ ਰਿਐਲਿਟੀ ਮੈਂ ਦੱਸੀ ਹੈ ਨਾ, ਜਿਹੜੇ ਆਮ ਲੋਕੀ ਸਾਡੇ ਵਰਗੇ ਕਾਲਜਾਂ ਦੇ ਵਿੱਚ, ਤੁਹਾਨੂੰ ਪਤਾ ਕਿ ਦਿਲ ਕੀ ਦਿਲ ਮੈਂ ਹੀ ਰਹੀ, ਬਸ ਉਮਰ ਲੰਘ ਗਈ ਸਾਰੀ, ਪਰ ਇਹ ਜਿਹੜੀ ਹੈ ਇਹਨੇ ਦਿਲ ਦੇ ਵਿੱਚ ਨਹੀਂ ਰੱਖੀ, ਸਟ੍ਰੇਟ ਆਊਟ ਕਹਿ ਦਿੱਤਾ ਕਿ ਦਿਸ ਇਜ਼ ਵਾਟ ਆਈ ਐਮ ਲੁਕਿੰਗ ਯੂ, ਥਿੰਕਿੰਗ ਅਬਾਊਟ ਯੂ। ਆਓ ਤੇ ਕਹਿੰਦੇ ਜ਼ਾਰਾ ਆਖਦੀ ਸ਼ਰਮ ਕਹੀ। ਸਹੀ ਕਹਿ ਰਹੀ ਮੈਂ ਸ਼ਰਮੀ ਮਾਰਦੀ ਹੈ ਨਾ ਸਾਡੇ ਵਰਗਿਆਂ ਨੂੰ। ਹਾਂ ਅੱਛਾ, ਫਿਰ ਇੱਕ ਤਰੀਕਾ ਹੁੰਦਾ ਨਾ ਕਿ ਪਹਿਲੇ ਤੁਸੀਂ ਥੋੜਾ ਦੋਸਤੀ, ਫਿਰ ਹੌਲੀ ਹੌਲੀ ਤੁਸੀਂ ਲੁਬਾਨਾ ਸ਼ੁਰੂ ਕਰਦੇ ਹੋ, ਮਤਲਬ ਸਟੈਪ ਬਾਏ ਸਟੈਪ ਤੁਸੀਂ ਅੱਗੇ ਵਧਦੇ ਹੋ। ਨਹੀਂ, ਇਹ ਔਰਤ ਬਹੁਤ ਸਮਝਦਾਰ ਹੈ, ਇਹਨੂੰ ਪਤਾ ਹੈ ਇਹ ਮੈਨੂੰ ਚਾਹੀਦਾ ਹੈ, ਔਰ ਉਹ ਸਿੱਧਾ ਸਿੱਧਾ ਦੱਸ ਰਹੀ ਹੈ, ਔਰ ਟਾਈਮ ਵੀ ਬਚਾ ਰਹੀ ਹੈ ਆਪਣਾ ਵੀ ਤੇ ਉਹਦਾ ਵੀ। ਔਰ ਦੂਸਰੀ ਚੀਜ਼ ਕਿ ਮਹਿਲ ਦੇ ਵਿੱਚ ਇੱਕ ਔਰਤ ਵਾਸਤੇ ਜਿਹੜੀ ਮਤਲਬ ਅਮੂਮਨ ਬਾਦਸ਼ਾਹਾਂ ਦੇ ਹਰਮ ਹੁੰਦੇ ਨੇ, ਤੇ ਹਰਮ ਵਿੱਚ ਜਿੰਨੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਵਾਸਤੇ ਕਿੰਨੇ ਆਪਸ਼ਨਸ ਹੁੰਦੇ ਨੇ ਕਿਧਰੇ ਹੋਰ ਆਪਣੀ ਡਿਜ਼ਾਇਰ ਪੂਰੀ ਕਰਨ ਦੇ। ਤੇ ਉਹਦੇ ਵਾਸਤੇ ਤੇ ਇੱਕ ਹੀ ਬੰਦਾ ਉਹਨੂੰ ਇਸ ਤੋਂ ਬਾਅਦ ਹੋਰ ਨਜ਼ਰ ਆਇਆ, ਵਰਨਾ ਬਾਕੀ ਤੇ ਉਹ ਗੁਲਾਮ ਵਗੈਰਾ ਹੀ ਹੁੰਦੇ ਨੇ, ਕੰਮ ਵਾਲੇ ਜਿਹੜੇ ਨੇ। ਤੇ ਇਹ ਇੱਕ ਉਸ ਲੈਵਲ ਦਾ ਆਪਸ਼ਨ ਉਹਨੂੰ ਨਜ਼ਰ ਆਇਆ, ਔਰ ਇਹੋ ਹੀ ਆਪਸ਼ਨ ਹੈ। ਅਗਰ ਇਹਦੀ ਜਗ੍ਹਾ ਕੋਈ ਹੋਰ ਵੀ ਹੁੰਦਾ ਤੇ ਉਹ ਇਹੋ ਹੀ ਕਹਿੰਦੀ। ਹਾਂ, ਲੇਕਿਨ ਵਿਰਤਾ ਜੀ ਇਹਦੇ ਤੇ ਉਹਦਾ ਦਿਲ ਵੀ ਆਇਆ ਹੈ। ਰਾਣੀ ਦੇਖ ਕੇ ਪੂਰਨ ਤਰੁੱਤ ਮੁੱਠੀ, ਸੂਰਤ ਨਜ਼ਰ ਆਈ ਰਾਜਾ ਭੁੱਲ ਗਿਆ। ਉਹ ਮੁੱਠੀ ਜਾਂਦੀ ਹੈ, ਉਹਨੇ ਉਹਦੀ ਸ਼ਕਲ ਬਹੁਤ ਅੱਛੀ ਲੱਗਦੀ ਹੈ ਉਹਨੂੰ, ਔਰ ਬੜਾ ਪਸੰਦ ਆਉਂਦਾ ਉਹਨੂੰ ਉਹ ਰਾਜਾ ਜਿਹੜਾ ਹੈ, ਉਹ ਉਹਨੂੰ ਅੱਛਾ ਲੱਗਦਾ ਹੈ। ਹਾਂ, ਮੈਂ ਕਹਿਣਾ ਚਾਹ ਰਹੀ ਹਾਂ ਕਿ ਉਹ ਡਿਜ਼ਾਇਰ ਦੀ ਜਿਹੜੀ ਸਿਚੁਏਸ਼ਨ ਵਿੱਚ ਹੈ, ਜਿਹਦੇ ਵਿੱਚ ਅਮੂਮਨ ਅਸੀਂ ਐਸੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਨੇ ਕਿ ਹਰਮ ਵਿੱਚ ਔਰਤਾਂ ਜਿਹੜੀਆਂ ਨੇ ਉਹ ਹਿਸਟੈਰੀਕਲ ਹੋ ਜਾਂਦੀਆਂ ਨੇ, ਔਰ ਉਹ ਆਪਣੀ ਡਿਜ਼ਾਇਰ ਦੀ ਵਜ੍ਹਾ ਤੋਂ ਬਿਮਾਰ ਹੋ ਜਾਂਦੀਆਂ ਨੇ। ਤੇ ਅਗਰ ਉਸ ਸਿਚੁਏਸ਼ਨ 'ਚ ਉਹਨੂੰ ਅਗਰ ਕੋਈ ਹੋਰ ਵੀ ਨਜ਼ਰ ਆਉਂਦਾ ਤੇ ਉਹ, ਮੈਨੂੰ ਐਸਾ ਲੱਗਦਾ ਕਿ ਉਹ ਉਸੇ ਤਰ੍ਹਾਂ ਹੀ ਇਸ਼ਕ ਵਿੱਚ ਮੁਬਤਲਾ ਹੁੰਦੀ ਉਹਦੇ। ਹਾਂ ਬਿਲਕੁਲ ਕਹਿ ਸਕਦੇ ਹੋ ਤੁਸੀਂ। ਮੇਰੇ ਖਿਆਲ ਜਿੰਨੀ ਇਹ ਵੀ ਤੇਜ਼ੀ ਕਹਿ ਨਾਲ ਸਕਦੇ ਹੋ ਕਿ ਦੇਖੋ, ਜਿਹੜੀ ਲੂਣਾ ਆ ਛੋਟੀ ਯੰਗ ਉਮਰ ਤੋਂ ਉਹਨੂੰ ਰਾਜਾ ਖਰੀਦ ਕੇ ਲੈ ਕੇ ਵਿਆਹ ਕਰਾ ਲਿਆ, ਮੇਰਾ ਖਿਆਲ ਉਹਨੂੰ ਨੈਚੁਰਲ ਲਵ ਜਾਂ ਇਸ਼ਕ ਦੇ ਕੋਈ ਚਾਂਸ ਹੀ ਨਹੀਂ ਮਿਲਿਆ। ਇਹ ਪਹਿਲੀ ਵਾਰੀ ਚਾਂਸ ਜਿਹੜਾ ਮਿਲਿਆ ਉਹਨੂੰ,
ਕਿਉਂਕਿ ਪਹਿਲਾਂ ਤਾਂ ਰਾਣੀ ਬਣ ਕੇ ਆਪੇ ਮਹਿਲਾਂ 'ਚ ਰਹਿ ਰਹੀ ਹੈ, ਕੋਈ ਇਸ਼ਕ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਹੁਣ ਇਸ਼ਕ ਦੀ ਅਲਾਮਤ ਜਦੋਂ ਸ਼ੁਰੂ ਹੋਈ ਆ ਤੇ ਪਹਿਲਾ ਬੰਦਾ ਜਿਹੜਾ ਟੱਕਰਿਆ ਉਹਦੇ ਨਾਲ ਮੇਰਾ ਖਿਆਲ ਇਹਨੇ ਇਜ਼ਹਾਰ ਕੀਤਾ। ਮੈਨੂੰ ਇਹ ਵਾਰਿਸ਼ਾ ਦੀ ਲਾਈਨ ਯਾਦ ਨਹੀਂ ਆ ਰਹੀ ਅਸਲ ਵਿੱਚ, ਬੜੀ ਸ਼ੋਰ ਪਾ ਰਿਹਾ ਜਿਹਦੇ 'ਚ ਕਹਿੰਦਾ ਜੀ ਕਿ ਜਿਹੜੇ ਆਪਣੇ ਜੋੜੇ ਜਿਹੜੇ ਨੇ ਉਹ ਹਮ ਉਮਰਾਂ ਨਾਲ ਬਣਦੇ ਨੇ। ਇੱਕ ਲਾਈਨ ਹੈ, ਮੈਨੂੰ ਵੀ ਵਾਰਿਸ਼ਾ ਦੀ ਯਾਦ ਨਹੀਂ ਆ ਰਹੀ ਹੈ, ਬੜੀ ਮਸ਼ਹੂਰ ਲਾਈਨ ਹੈ ਉਹਦੀ। I will share next time ਕਿਤਾਬ 'ਚ ਮੈਂ ਕਰਾਂ। ਉਹ ਬਿਲਕੁਲ ਇਸੀ ਵਾਲੀ ਪੁਆਇੰਟ ਆਊਟ ਕਰਦਾ। ਪਰ ਨੰਬਰ 2 ਉਹ ਬਿਲਕੁਲ in addition to what we just said about Luna's behavior ਕਿ ਇੱਕ ਐਕਸਟ੍ਰੀਮ ਸੈਂਸ ਆਫ ਪਰਸੈਪਸ਼ਨ ਵੀ ਹੈ ਨਾ, ਸਪਰੈਸ਼ਨ ਆਫ ਡਿਜ਼ਾਇਰਸ ਵੀ ਹੈ। ਫਿਰ ਜਿਹੜੀ ਏਜ ਡਿਫਰੈਂਸ ਹੈ ਰਾਜੇ ਦਾ ਤੇ ਉਹਦਾ, ਇਹ 2 ਫੈਕਟਰ ਜਿਹੜੇ ਨੇ ਬਹੁਤ ਜ਼ਿਆਦਾ ਨੇ। ਕਿੱਥੇ 12 ਸਾਲ ਦੀ ਕੁੜੀ ਤੇ ਕਿੱਥੇ 50 ਸਾਲ ਦਾ ਰਾਜਾ। ਰਾਜੇ ਨੂੰ ਸਿਰਫ ਲੂਣਾ ਤੇ ਨਾ ਕੁਝ ਕਰਨਾ, ਉਹਨੇ ਤੇ ਪੂਰਾ ਮੁਲਕ ਵੀ ਚਲਾਣਾ ਹੈ। ਸੋ देयर इज अ ह्यूज साइकोलॉजिकल age difference, psychological difference, suppression of desires, और ਉਹਦੇ ਬਾਅਦ just finding an opportunity in the form of Pooran Bhagat. It's too much for her to handle, I think, naturally. Yes, वैसे हाँ जी, हाँ करो जी, मेरा है। सॉरी जी, किसने कुछ करना थे जी। और कोई गढ़वाल गुरदास ही आए नहीं आज। गुरदास जी हैगे हो कि नहीं हैगे? अच्छा, I think he may be on listening mode. ਆ ਗਏ ਨਾ ਜੀ। ਚਲੋ ਇੱਕ ਬੰਦ ਪੜਦੇ ਹੋ ਤੁਸੀਂ। ਮੇਰੇ ਕੋਲ ਗੁਰਦਾਸ ਹੈ ਨਹੀਂ ਮੋਰੇ, ਮੇਰੇ ਹੈ ਨਹੀਂ ਮੋਰੇ ਹੁਣ। ਠੀਕ, ਤਾਂ ਮੈਂ ਕਿਹਾ ਹਾਜ਼ਰੀ ਹੋ ਜਾਂਦੀ। ਵਾਈਂਡ ਅਪ ਕਰ ਲਓ, ਮੇਰੇ ਖਿਆਲ ਪੂਰਾ ਟਾਈਮ ਹੋ ਗਿਆ। ਬਸ ਠੀਕ ਹੈ, ਅਸੀਂ ਕੰਟੀਨਿਊਸ ਬੜੀ ਅੱਛੀ ਡਿਸਕਸ਼ਨ ਚੱਲ ਰਹੀ ਹੈ। ਸਾਰੇ ਦੋਸਤਾਂ ਨੇ ਬੜਾ ਹਿੱਸਾ ਪਾਇਆ ਇਹਦੇ ਵਿੱਚ ਤੇ ਜਿਹੜਾ ਹੈ ਜੇ ਉਹ ਜੇ ਕਲਾਈਮੈਕਸ ਨਹੀਂ ਆਇਆ ਅਜੇ ਤੇ ਉਹ ਐਂਟਰ ਹੋਇਆ ਹੈ ਔਰ ਇੱਕ ਡਾਇਲੌਗ ਚੱਲ ਰਿਹਾ ਦੋਵਾਂ ਦਾ ਔਰ ਇੱਕ ਆਪਣੇ ਆਪਣੇ ਸਟੈਂਡ ਪੁਆਇੰਟ ਤੇ ਦੋਵੇਂ ਹੀ ਖੜੇ ਨੇ ਔਰ ਜਿਹੜੇ ਉਹਦੇ ਆਰਗੂਮੈਂਟਸ ਨੇ ਲੂਣਾ ਦੇ ਉਹ ਬੜੇ ਜਸਟੀਫਾਈਡ ਔਰ ਨੈਚੁਰਲ ਲੱਗਦੇ ਨੇ। ਪੂਰਨ ਦਾ ਤਾਂ ਹੈ ਹੀ ਹੈ, ਉਹ ਤੇ ਸਮਾਜ ਵੱਲੋਂ ਬੋਲ ਰਿਹਾ ਹੈ, ਕਾਨੂੰਨ ਵੱਲੋਂ ਬੋਲ ਰਿਹਾ, ਧਰਮ ਵੱਲੋਂ ਬੋਲ ਰਿਹਾ, ਲੇਕਿਨ ਜਿਹੜਾ ਮਾਂ ਹੈਗੀ ਹੈ ਉਹਨੂੰ ਵੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੂਣਾ ਕਿ ਮਾਂ ਇਹ ਹੁੰਦੀ ਹੈ ਤੇ ਜਿਹੜਾ ਪੂਰਨ ਹੈ ਉਹ ਕਹਿੰਦਾ ਕਿ ਮਾਂ ਇਹ ਹੁੰਦੀ ਹੈ। ਉਹਦੇ ਲਈ ਸਾਰੀਆਂ ਹੀ ਮਾਵਾਂ ਨੇ, ਭਾਵੇਂ ਉਹ ਮਤਰੇਈ ਹੈ ਉਹਦੇ ਲਈ ਉਹ ਮਾਂ ਹੈ। ਲੇਕਿਨ ਉਹ ਕਹਿੰਦਾ, ਉਹ ਕਹਿ ਰਹੀ ਕਿ ਇਹ ਤਾਂ ਇਸ ਤਰ੍ਹਾਂ ਜਿਹੜਾ ਜੰਮੇਗਾ, ਮੈਂ ਕੁੱਖੋਂ ਜਿਹੜਾ ਜੰਮਾਂਗੀ ਫਿਰ ਉਹ ਜਿਹੜਾ ਉਹ ਹੁੰਦਾ ਤੇ ਇੱਕ ਤਰ੍ਹਾਂ ਦੇ ਦੋਵੇਂ ਨੇ। ਉਹ ਰਿਸਪੈਕਟ ਕਰ ਰਿਹਾ ਤੇ ਉਹਨੂੰ ਜਿਹੜੀ ਹੈ ਉਹਦੇ ਸਹੀ ਡੈਫੀਨੇਸ਼ਨ ਕਰ ਰਹੀ ਹੈ ਮਾਂ ਦੀ। ਤੇ ਇੱਕ ਜਿਹੜੀ ਡਿਬੇਟ ਹੈ ਮਾਂ ਦੇ ਉੱਤੇ ਵੀ ਹੋ ਰਹੀ ਕਿ ਮਾਂ ਕੀ ਹੈ। ਇਹ ਅੱਗੇ ਵੀ ਚੱਲੇਗੀ। ਵੈਸੇ ਮੇਰਾ ਖਿਆਲ ਕਾਫੀ ਹੈ ਸਹੀ ਸਾਹਿਬ ਜੀ, ਬੇਸ਼ੱਕ ਖਤਮ ਕਰ ਦਿਓ ਤੁਸੀਂ। ठीक, मैं रिकॉर्डिंग स्टॉप कर रहा हूँ। ठीक है जी, मैं रिकॉर्डिंग स्टॉप कर रहा हूँ। थैंक यू वेरी मच। ठीक है जी, थैंक यू जी।